ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਇਸ ਪ੍ਰੋਗਰਾਮ ਦੇ ਵਿੱਚ ਚਾਨਣਾ ਪਾਈਦਾ ਹੈ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣੀ ਤੁਸੀਂ ਇਹਨਾਂ ਦੇ ਨਾਲ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨ ਦੇ ਲਈ ਸੰਪਰਕ ਕਰ ਸਕਦੇ ਹੋ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਉਹਨਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲਾਂ ਤਾਂ ਸਭ ਤੋਂ ਗੰਭੀਰ ਗੱਲ ਤੇ ਹੀ ਆਪਾਂ ਚਰਚਾ ਕਰ ਲਈਏ, ਹੜ੍ਹਾਂ ਦੀ ਮਾਰ ਦੇ ਉੱਪਰ। ਕੀ ਕਹਿੰਦਾ ਹੈ ਜੀ ਆਉਣ ਵਾਲੇ ਦਿਨਾਂ ਦਾ ਮੌਸਮ? ਕੀ ਅਸੀਂ ਹੜ੍ਹਾਂ ਦੀ ਮਾਰ ਚੋਂ ਹੁਣ ਮੋੜਾ ਪਾ ਲਿਆ, ਬਾਹਰ ਨੂੰ ਆ ਰਹੇ ਹਾਂ, ਜਾਂ ਫਿਰ ਹਾਲੇ ਵੀ ਸਥਿਤੀ ਨਾਜ਼ੁਕ ਹੈ ਜੀ? ਅਸੀਂ ਪੰਜਾਬ ਦੀ ਤੇ ਗੱਲ ਕਰਦੇ ਹਾਂ, ਪਰ ਮੇਰੇ ਖਿਆਲ ਦੇ ਨਾਲ ਸਾਨੂੰ ਹੁਣ ਬਾਹਰ ਵੀ ਵੇਖਣ ਦੀ ਜ਼ਰੂਰਤ ਹੈ, ਕਿਉਂਕਿ ਇੱਕ ਸਾਡੀ ਥਿਊਰੀਕਲ ਪੋਜੀਸ਼ਨ ਰਹਿੰਦੀ ਆ ਕਿ ਪੰਜਾਬ ਨਾਲ ਇਦਾਂ ਹੋ ਰਿਹਾ ਜੀ, ਉਦਾਂ ਹੋ ਰਿਹਾ। ਪਰ ਜੇ ਤੁਸੀਂ ਵੇਖੋਗੇ ਇਸ ਟਾਈਮ ਦਿੱਲੀ ਉਹ 에ਅਰਪੋਰਟ ਤੇ 340 ਦੇ ਕਰੀਬ ਫਲਾਈਟਸ ਜਿਹੜੀਆਂ ਡਿਲੇ ਕਰ ਦਿੱਤੀਆਂ ਜੀ, ਤੇ ਗਾਜ਼ੀਆਬਾਦ ਦੇ ਵਿੱਚ ਇੱਕ ਮੰਜ਼ਲ ਤੱਕ ਘਰ ਡੁੱਬ ਗਏ ਨੇ। ਨੋਇਡਾ ਦੇ ਵਿੱਚ ਜੇ ਤੁਸੀਂ ਵੇਖੋਗੇ ਅੱਜ ਦਿਨ ਚੜ੍ਹਿਆ ਹੀ ਨਹੀਂ, ਇਦਾਂ ਲੱਗਦਾ ਸੀ ਜਿਸ ਤਰ੍ਹਾਂ ਕਾਲੀ ਬੋਲੀ ਰਾਤ ਹੋਵੇ। ਉੱਤਰ ਪ੍ਰਦੇਸ਼, ਦਿੱਲੀ ਤੋਂ ਇਲਾਵਾ ਜੇ ਵੇਖੋਗੇ ਬਿਹਾਰ, ਹਰਿਆਣਾ, ਰਾਜਸਥਾਨ, ਜਾਂ ਕਹਿ ਲਓ ਕਿ ਪੂਰਾ ਜਿਹੜਾ ਨਾਰਥ ਰੀਜਨ ਹੈ, ਇਹਦੇ ਵਿੱਚ ਜ਼ਿਆਦਾਤਰ ਹਿੱਸੇ ਇਸ ਵੇਲੇ ਤੇਜ਼ ਬਾਰਿਸ਼ ਦੇ ਕਰਕੇ, ਨਦੀਆਂ ਦਰਿਆ ਜਿਹੜੇ ਉਛਲ ਰਹੇ ਨੇ ਉਹਨਾਂ ਕਰਕੇ ਇੱਕ ਤਰ੍ਹਾਂ ਨਾਲ ਹੜ੍ਹਾਂ ਵਰਗੀ ਸਥਿਤੀ ਦਾ ਸਾਹਮਣਾ ਕਰ ਰਿਹਾ। ਪਹਿਲੀ ਗੱਲ ਤੇ ਆ। ਉੱਤੋਂ ਇਹਨਾਂ ਹਿੱਸਿਆਂ ਦੇ ਵਿੱਚ ਜੋ ਵੈਦਰ ਫੋਰਕਾਸਟ ਹੈ ਉਹ ਅਗਲੇ 24 ਘੰਟਿਆਂ ਦੇ ਵਾਸਤੇ ਇਹ ਹੈ ਕਿ ਤੇਜ਼ ਬਾਰਿਸ਼ ਦਾ ਇਮਕਾਨ ਹੈ। ਤਾਂ ਇਹਦਾ ਮਤਲਬ ਹੈ ਕਿ ਬਹੁਤ ਹੀ ਜ਼ਿਆਦਾ ਇਹਨਾਂ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ। ਠੀਕ ਹੈ ਜੀ। ਹੁਣ ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਜਿਹਦੇ ਤੇ ਆਪਣਾ ਧਿਆਨ ਜ਼ਿਆਦਾ ਕੇਂਦਰਿਤ ਹੈ ਤੇ ਹੋਣਾ ਵੀ ਚਾਹੀਦਾ ਹੈ, ਹੁਣ ਉਹਦੇ ਵਿੱਚ ਸਭ ਤੋਂ ਵੱਡੀ ਇਸ ਵੇਲੇ ਦੀ ਖਬਰ ਆ ਕਿ ਪੰਜਾਬ ਨੂੰ ਹੜ੍ਹਗ੍ਰਸਤ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਕਿ ਜਾਂ ਹੜ੍ਹ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਗਿਆ। ਇਹ ਇਸ ਵੇਲੇ ਦੀ ਵੱਡੀ ਖਬਰ ਆ ਕਿ ਆਰਮੀ ਨੂੰ ਹੈਲਪ ਵਾਸਤੇ ਕਾਲ ਕੀਤਾ ਗਿਆ। ਦੇਖੋ, ਤੁਸੀਂ ਜੇ ਮੇਰੇ ਪੇਜ ਤੇ ਜਾਓਗੇ ਤਾਂ ਮਤਲਬ ਕਿ ਅਸੀਂ ਸਵੇਰ ਤੋਂ ਲੈ ਕੇ ਕਈ ਅਪਡੇਸ਼ਨਸ ਦਿੰਦੇ ਆ ਇਸ ਮਾਮਲੇ 'ਚ। ਜੋ ਵੀ ਮਤਲਬ ਕਿ ਮੇਰੇ ਸਾਥੀ ਹੁੰਦੇ ਆ, ਮੈਂ ਇਕੱਲਾ ਨਹੀਂ, ਅਸੀਂ ਕਈ ਜਣੇ ਕੰਮ ਕਰਦੇ ਆ। ਜਦੋਂ ਵੀ ਇਸ ਤਰ੍ਹਾਂ ਦੀ ਕੋਈ ਵਿਪਤਾ ਦੀ ਘੜੀ ਹੁੰਦੀ ਹੈ ਤਾਂ ਬੜੇ ਹੀਰੋ ਨੇ ਜਿਹੜੇ ਪਰਦੇ ਦੇ ਪਿੱਛੇ ਵੀ ਹੁੰਦੇ ਆ। ਉਹ ਕਈ ਵਾਰ ਸਰਕਾਰੀ ਪੋਜੀਸ਼ਨਾਂ ਤੇ ਹੁੰਦੇ ਆ, ਉਹ ਸਾਹਮਣੇ ਨਹੀਂ ਆ ਸਕਦੇ। ਤਾਂ ਮਤਲਬ ਕਿ ਜੋ ਕੁਝ ਡੈਟ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਿ ਪਬਲਿਕਲੀ ਇਹ ਨਹੀਂ ਲਿਆਉਂਦੇ, ਤਾਂ ਕੁਝ ਚੀਜ਼ਾਂ ਜਿਹੜੀਆਂ ਆਪਣੇ ਕੋਲ ਮੌਜੂਦ ਹੁੰਦੀਆਂ ਉਹਨਾਂ ਨੂੰ ਰਲਾ ਮਰਲਾ ਕੇ ਜੋ ਅਸੀਂ ਨਤੀਜਾ ਕੱਢਦੇ ਹਾਂ ਤਾਂ ਉਹ ਮਤਲਬ ਕਿ 12-1 ਵਜੇ ਤੋਂ ਪਹਿਲਾਂ ਅਸੀਂ ਦੱਸਦੇ ਹਾਂ ਤਕਰੀਬਨ ਕਿ ਕਿੰਨਾ ਨੁਕਸਾਨ ਹੈ। ਮੀਡੀਆ ਰਿਪੋਰਟਾਂ ਕੀ ਕਹਿੰਦੀਆਂ, ਸਰਕਾਰੀ ਪੁਸ਼ਟੀ ਕੀ ਕਹਿੰਦੀ ਹੈ, ਤੇ ਇਸ ਤੋਂ ਇਲਾਵਾ ਅਨੁਮਾਨ ਕੀ ਕਹਿੰਦੇ ਨੇ ਜਾਂ ਡਾਟਾ ਕੀ ਕਹਿੰਦਾ। ਤਾਂ ਅਸੀਂ ਅੱਜ ਇਸ ਗੱਲ ਤੇ ਮਤਲਬ ਕਿ ਬੜਾ ਜ਼ੋਰ ਦਿੱਤਾ ਸੀ ਕਿ ਪੰਜਾਬ ਸਰਕਾਰ ਹੁਣ ਜਾਗ ਪਵੇ, ਕਿ ਯਾਨੀ ਮਤਲਬ ਕਿ ਸਥਿਤੀ ਜਿਹੜੀ ਆ ਬੜੀ ਭਿਆਨਕ ਹੋ ਸਕਦੀ ਆ। ਕਿਉਂਕਿ ਕਹਾਣੀ ਜਿਹੜੀ ਹੈ ਨਾ ਉਹ ਇੱਥੇ ਜੇ ਖਲੋਂਦੀ ਆ ਕਿ ਜਿਹੜਾ ਭਾਖੜਾ ਡੈਮ ਆ ਉਹਦੇ ਵਿੱਚੋਂ ਅੱਜ ਇਹਨਾਂ ਨੇ ਬਾਅਦ 12 ਵਜੇ 75,000 ਕਿਊਸੈਕ ਡੇਗਣਾ ਸ਼ੁਰੂ ਕਰਤਾ ਸੀਗਾ। 75,000 ਕਿਊਸੈਕ, ਇਹਦਾ ਮਤਲਬ ਕਿ ਪੌਂਗ ਡੈਮ ਦੇ ਵਿੱਚ ਜੋ ਨਿਕਾਸੀ ਹੈ
ਉਹਦੇ ਤੋਂ ਦੁੱਗਣੀ ਆਮਦ ਆ, ਉਹ ਵੀ ਤੇਜ਼ੀ ਨਾਲ ਭਰ ਰਿਹਾ ਤੇ ਜਿਹੜਾ ਭਾਖੜਾ ਉਹ ਤਾਂ ਭਰ ਹੀ ਚੁੱਕਾ ਆਲਮੋਸਟ। ਤੇ ਕੱਲ ਤੱਕ ਉਹ ਡੇਂਜਰ ਜ਼ੋਨ ਨੂੰ ਕ੍ਰਾਸ ਕਰ ਸਕਦਾ ਜਾਂ ਛੋ ਸਕਦਾ ਹੈ। ਤਾਂ ਹੁਣ ਸੈਂਟਰਲ ਪੰਜਾਬ ਦੇ ਵਿੱਚ ਮੀਂਹ ਵਰਨ ਤੋਂ ਬਾਅਦ ਜਿਹੜਾ ਮਤਲਬ ਕਿ ਮੌਨਸੂਨ ਦਾ ਸਿਸਟਮ ਆ, ਉਹ ਮਾਝਾ ਤੇ ਦੁਆਬਾ, ਇਹਨਾਂ ਤੋਂ ਇਲਾਵਾ ਕੁਝ ਉਹ ਹਿੱਸਿਆਂ 'ਚ ਜੰਮੂ ਵਰਗਿਆ, ਜਿਵੇਂ ਅੱਜ ਆਪਾਂ ਵੇਖੀਏ ਸਰਸਾ ਨਦੀ ਚੜ ਗਈ, ਮੁਕਤੀ ਨਦੀ ਉਹ ਚੜ ਗਈ, ਮਤਲਬ ਕਿ ਪੂਰੇ ਉਫਾਨ ਤੇ ਆ ਗਏ। ਫਿਰ ਸਿਰਮੌਰ ਵਰਗੇ ਇਲਾਕੇ ਦੇ ਵਿੱਚ ਜਾਂ ਸੋਲਨ ਦੇ ਇਲਾਕੇ ਦੇ ਵਿੱਚ ਜਾਂ ਬੱਦੀ ਇਲਾਕੇ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਬਾਰਿਸ਼ ਹੋਈ ਹੈ ਜਾਂ ਹੋਣ ਦਾ ਅਨੁਮਾਨ ਹੈ। ਉਧਰ ਪੁਆਧ ਏਰੀਏ ਦੇ ਵਿੱਚ ਨਿਊ ਚੰਡੀਗੜ੍ਹ, ਪੰਚਕੂਲਾ, ਮੋਹਾਲੀ, ਰੋਪੜ, ਇਹਨਾਂ ਜ਼ਿਲ੍ਹਿਆਂ 'ਚ ਨਹੀਂ ਪੈ ਗਿਆ ਜਾਂ ਪੈਣ ਦਾ ਇਮਕਾਨ ਹੈ। ਉਹਦਾ ਸਿੱਟਾ ਕੀ ਨਿਕਲ ਰਿਹਾ ਕਿ ਹਰੀਕੇ ਹੈਡ ਤੋਂ ਅੱਜ 12-1 ਵਜੇ ਅਸੀਂ ਜਦੋਂ ਡਾਟਾ ਹਾਸਲ ਕੀਤਾ ਤਾਂ 3,30,000 ਕਿਊਸੈਕ ਪਾਣੀ ਵਗ ਰਿਹਾ ਸੀ ਜੀ। ਉਹ ਪਾਣੀ 3,30,000 ਕਿਊਸੈਕ ਜਿਹੜਾ ਹੈ ਉਹ ਬੰਨਾਂ ਵਾਸਤੇ ਖਤਰਾ ਪੈਦਾ ਕਰ ਗਿਆ। ਜਿਹੜੇ ਬੰਨ ਨੇ, ਯਾਨੀ ਦਰਿਆਈ ਕੰਢਿਆਂ ਤੇ ਵਸਦੇ ਪਿੰਡ, ਲੋਕ, ਖੇਤ ਸਾਰੇ ਫੇਰ ਖਤਰੇ 'ਚ ਆ ਗਏ ਜੀ। ਕਿਉਂਕਿ ਪਾਣੀ ਜਿਹੜਾ ਦਰਾਂ 'ਚੋਂ ਛੱਡਿਆ ਜਾ ਰਿਹਾ, ਯਾਨੀ ਭਾਖੜਾ ਡੈਮ ਦੇ ਜੋ ਦਰ ਆ ਉਹ ਪਹਿਲਾਂ 7-7 ਫੁੱਟ ਖੋਲੇ ਸਨ, ਹੁਣ 8-8 ਫੁੱਟ ਖੋਲਣੇ ਪਏ। ਪਰ 8-8 ਫੁੱਟ ਖੋਲਣ ਤੋਂ ਬਾਅਦ ਹੁਣ ਜੇ ਪਾਣੀ ਮੰਨ ਲਓ ਰਾਤ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਮੌਸਮ ਆ ਉਹਦਾ ਸਿਸਟਮ ਕੁਝ ਇਸ ਤਰ੍ਹਾਂ ਦਾ ਬਣਦਾ ਨਜ਼ਰ ਆ ਰਿਹਾ ਕਿ ਪਹਾੜਾਂ 'ਚ ਬਾਰਿਸ਼ ਦਾ ਇਮਕਾਨ ਫਿਰ ਬਣ ਗਿਆ। ਪਹਿਲੀ ਬਾਰਿਸ਼ ਪਈ ਆ, ਨਾਲੇ ਨਦੀਆਂ ਉਹਨਾਂ ਦੇ ਚੜੇ, ਸਹਾਇਕ ਨਦੀਆਂ ਜਿਹੜੀਆਂ, ਤਾਂ ਪਾਣੀ ਡੈਮਾਂ 'ਚ ਪਹਿਲਾਂ ਫੁੱਲਿਆ, ਹੋਰ ਆ ਗਿਆ, ਤਾਂ ਫਿਰ ਜੋ ਫ੍ਰੀ ਫਲੋ ਮੈਂ ਤੁਹਾਨੂੰ ਦੱਸਿਆ ਸੀ ਉਹ ਕਰਨਾ ਪੈ ਸਕਦਾ ਹੈ। ਮਤਲਬ ਕਿ ਫਿਰ ਕੋਈ ਦਰਵਾਜ਼ਾ ਨਹੀਂ, ਭਾਖੜਾ ਤੋਂ ਸਿੱਧਾ ਪਾਣੀ ਜਿਹੜਾ ਸਤਲੁਜ 'ਚ ਡੇਗਿਆ ਜਾਏਗਾ ਔਰ ਉਹ ਇੰਨਾ ਪਾਣੀ ਹੋਏਗਾ ਕਿ ਗੱਲ ਹੀ ਛੱਡ ਦਿਓ। ਤਾਂ ਇਸੇ ਕਰਕੇ ਅਸੀਂ ਅਜੇ 12-1 ਵਜੇ ਸਰਕਾਰ ਨੂੰ ਚੇਤਾ ਦਿੱਤਾ ਸੀ ਕਿ ਤੁਹਾਡੀ ਸਥਿਤੀ ਜਿਹੜੀ ਹੈ ਉਹ ਹੁਣ ਬਈ ਜਾਗ ਜਾਓ, ਖਤਰੇ ਤੋਂ ਪਾਰ ਆ ਹੁਣ। ਕਿਉਂ? ਉਹਦਾ ਕਾਰਨ ਇਹ ਸੀ ਕਿ ਸਾਨੂੰ ਇੱਕ ਲੀਡ ਹੋਰ ਮਿਲੀ ਕਿ ਫਾਜ਼ਿਲਕਾ ਏਰੀਏ ਦੇ ਵਿੱਚ, ਕਿਉਂਕਿ ਕੁਝ IAS ਅਫਸਰ ਬੇਲੀ ਹੁੰਦੇ ਆ, ਉਹਨਾਂ ਦੇ ਜ਼ਰੀਏ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਨੇ ਜੋ ਪਿੰਡ ਨੇ, ਖਾਸ ਤੌਰ ਤੇ ਬਾਰਡਰ ਬੈਲਟ ਦੇ ਉਹ ਪਿੰਡ ਆ, ਕਾਂਵਾਂ ਵਾਲੇ ਪੁਲ ਤੋਂ ਗਾਂਹ ਦੇ, ਇਹ ਮੈਂ ਸਾਰੇ ਇਲਾਕੇ ਤੋਂ ਵਾਕਿਫ ਹਾਂ, ਸਾਡੇ ਤੋਂ ਦੂਰ ਨਹੀਂ ਹੈ ਕੋਈ ਜ਼ਿਆਦਾ। ਮਲੋਟ ਤੋਂ ਜਿਹੜਾ ਫਾਜ਼ਿਲਕਾ ਵਾਲਾ ਰੋਡ ਆ ਉਹਨੂੰ ਗੁਰਪ੍ਰੀਤ ਜੀ ਡਿਫੈਂਸ ਰੋਡ ਕਹਿੰਦੇ ਆ, ਉਹ ਹੈ ਹੀ ਡਿਫੈਂਸ ਰੋਡ ਹੈ, ਇਸੇ ਕੰਮ ਵਾਸਤੇ ਹੀ ਆ। ਤਾਂ ਉੱਥੇ ਜਦੋਂ ਹਲਚਲ ਹੋਈ, ਅਸੀਂ ਪਤਾ ਕੀਤਾ, ਕੁਝ IAS ਅਫਸਰ ਬੇਲੀ ਆ ਜਿਹੜੇ, ਉਹਨਾਂ ਨੇ ਕਿਹਾ ਕਿ ਆਰਮੀ ਨੂੰ ਇਹ ਹੁਕਮ ਮਤਲਬ ਕਿ ਹੋ ਗਿਆ ਕਿ ਜਿਹੜੇ ਲੋਕ ਹੁਣ ਪਿੰਡਾਂ 'ਚ ਬੈਠੇ ਆ, ਖੇਤਾਂ 'ਚ ਤੇ ਬਾਹਰ ਜਾਣੋ ਹੀ ਰਹੇ, ਕਿ ਪਾਣੀ ਇੰਨਾ ਆ ਸਕਦਾ ਕਿ ਪਿੰਡਾਂ ਨੂੰ ਵੀ ਹੜ ਸਕਦਾ। ਤੁਸੀਂ ਹਿਸਾਬ ਲਾ ਕਿ ਜਿਹੜੇ ਲੋਕ ਪਿੰਡਾਂ 'ਚ ਬੈਠੇ ਉਹਨਾਂ ਨੂੰ ਕੱਢ ਲਓ, ਰੈਸਕਿਊ ਕਰ ਲਓ, ਹੋਰ ਕੋਈ ਚਾਰਾ ਨਹੀਂ। ਤਾਂ ਸਾਡੇ ਸ਼ਹਿਰ ਦੇ ਵਿੱਚ ਜਿਵੇਂ ਹੀ ਅਸੀਂ ਆਰਮੀ ਦੀਆਂ ਮੈਡੀਕਲ ਟੀਮਾਂ ਪਾਉਂਦੀਆਂ ਦੇਖੀਆਂ ਤਾਂ ਪਤਾ ਲੱਗ ਗਿਆ ਕਿ ਇਹ ਤਿਆਰੀਆਂ ਹੋ ਰਹੀਆਂ ਨੇ। ਤਾਂ ਤੁਸੀਂ ਸੋਚ ਕੇ ਦੇਖੋ ਕਿ ਪਾਣੀ ਹਾਲੇ ਉਹ ਜਿਹੜਾ ਫੁੱਲ ਪਾਣੀ ਅਗਾਂਹ ਆਉਣਾ ਹੈ ਫਾਜ਼ਿਲਕਾ ਤੱਕ ਸਤਲੁਜ ਦਾ, ਪਰ ਤਿਆਰੀਆਂ ਕਹਿ ਲਓ ਕਿ ਪਹਿਲਾਂ ਤੋਂ ਫਿਰ ਇਹਨਾਂ ਨੇ ਵਿੱਢ ਦਿੱਤੀਆਂ। ਤੇ ਜਿਸ ਤਰ੍ਹਾਂ ਅਸੀਂ ਇੱਕ ਕਿਆਫਾ ਲਾ ਰਹੇ ਸੀ, ਜਾਣਕਾਰੀ ਦੇ ਆਧਾਰ ਤੇ ਅੰਦਾਜ਼ਾ ਸੀ, ਅਨੁਮਾਨ ਸੀ, ਮੇਰਾ ਕੰਮ ਕਰਨ ਦਾ ਢੰਗ ਆ, ਮੈਂ ਸਨਸਨੀ ਨਹੀਂ ਫੈਲਾਉਂਦਾ ਜੀ, ਆਰਾਮ ਨਾਲ ਦੱਸਦੇ ਹਾਂ। ਅਸੀਂ ਸਰਕਾਰ ਨੂੰ ਚੇਤਾਉਂਦੇ ਹਾਂ, ਲੋਕਾਂ ਨੂੰ ਸੁਚੇਤ ਕਰਦੇ ਹਾਂ, ਲੋਕਾਂ ਨੂੰ ਚੜ੍ਹਦੀ ਕਲਾ ਦਾ ਪੈਗਾਮ ਦਿੰਦੇ ਹਾਂ, ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦਾ ਮੈਸੇਜ ਦਿੰਦੇ ਹਾਂ। ਤਾਂ ਹਰ ਇੱਕ ਬੰਦੇ ਦਾ ਤਰੀਕਾਕਾਰੀ ਹੁੰਦਾ ਹੈ, ਮਤਲਬ ਕਿ ਕੰਮ ਕਰਨ ਦਾ ਢੰਗ ਹੁੰਦਾ। ਤਾਂ ਮਤਲਬ ਕਿ ਇਸ ਤਰ੍ਹਾਂ ਕਰਾ ਕੇ ਇਹ ਸਥਿਤੀ ਜਿਹੜੀ ਆ ਉਹ ਗੁਰਪ੍ਰੀਤ ਜੀ ਜੋ ਸਾਨੂੰ ਸਮਝ ਪੈਂਦੀ ਆ ਉਹ ਇਦਾਂ ਹੀ ਆ ਕਿ ਵੀ ਮਤਲਬ ਆਉਣ ਵਾਲੇ 24 ਘੰਟੇ ਬਹੁਤ ਕਰੂਸ਼ਲ ਹੋ ਗਏ। ਜੇ ਤਾਂ ਕੁਦਰਤ ਚਮਤਕਾਰ ਕਰਦੀ ਆ ਤਾਂ ਫਿਰ ਤੇ ਕੁਝ ਬਚਾਅ ਹੋ ਸਕਦਾ, ਨਹੀਂ ਤਾਂ ਕਹਾਣੀ ਬਹੁਤ ਜ਼ਿਆਦਾ, ਮੈਂ ਫਿਰ ਇੱਥੇ ਸਨਸਨੀ ਨਹੀਂ ਫੈਲਾਉਣੀ ਚਾਹਾਂਗਾ ਕਿ ਕਹਾਣੀ ਬਹੁਤ ਅੱਗੇ ਜਾ ਸਕਦੀ, ਉਹ ਤੁਸੀਂ ਹੁਣ ਸਮਝ ਲੈਣਾ। ਮੈਂ ਦੁਆ ਕਰਦਾ ਕਿ ਅਸੀਂ ਗਲਤ ਸਾਬਤ ਹੋਈਏ, ਪਰ ਜਿਸ ਤਰ੍ਹਾਂ ਦਾ ਹਾਲ ਹੈ, ਜਿਸ ਤਰ੍ਹਾਂ ਦਾ ਅੱਗੇ ਹੋ ਸਕਦਾ ਹੈ ਕਿ ਸਤਲੁਜ ਦਾ ਪਾਣੀ ਫਿਰ ਅੱਜ ਤੁਸੀਂ ਵੇਖੋ ਜਲੰਧਰ ਦੇ ਸ਼ਾਇਦ 30 ਪਿੰਡਾਂ 'ਚ ਪਾਣੀ ਚੜਿਆ, 30 ਪਿੰਡਾਂ ਨੂੰ ਲੈ ਗਿਆ, ਬਸਤੀ ਸ਼ੇਖ ਤੱਕ ਮੇਰੇ ਖਿਆਲ ਦੇ ਨਾਲ ਪਾਣੀ ਆਇਆ ਪਿਆ, ਜੇ ਮੈਂ ਗਲਤ ਨਹੀਂ ਹਾਂ ਤਾਂ ਤੁਸੀਂ ਅੰਦਾਜ਼ਾ ਲਾ ਲਓ। ਤਾਂ ਜਲੰਧਰ, ਲੁਧਿਆਣਾ, ਕਪੂਰਥਲਾ ਪਹਿਲਾਂ ਹੀ ਸੀ, ਫਿਰ ਹੁਣ ਮਤਲਬ ਕਿ ਮੋਗੇ ਦਾ ਇਲਾਕਾ ਤੇ ਗਾਂਹ ਆ ਗਿਆ ਆਪਣਾ ਏਰੀਆ ਜਿਹੜਾ ਬੜਾ ਸੈਂਸਿਟਿਵ ਹੋ ਜਾਂਦਾ, ਤਰਨਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ।
क्योंकि सतलुज का ज़्यादा पानी फिर इन्हां कंढियां नूं एक खतरा पैदा करेगा। तो उधरों दूजे पासे मैं जिवें तुहानूं दस्सिआ है, अपडेट दी आ कि चंडीगढ़, न्यू चंडीगढ़, पंचकूले वाली साइड जिहड़ा मींह पिया है, ਉਹਦੇ ਨਾਲ ਘੱਗਰ बड़ा आफर गया। ਤੇ ਹੁਣੇ ਮੇਰੇ ਕੋਲ ਵੀਡੀਓਜ਼ ਆਈਆਂ ਨੇ ਦੇਵੀਗੜ੍ਹ ਉਹ ਇਲਾਕਾ ਹੈ ਜਿਹੜਾ ਹਰਮੀਤ ਪਠਾਨ ਮਾਜਰਾ ਦਾ ਇਲਾਕਾ, ਜਿੱਥੋਂ ਰੌਲਾ ਪਿਆ ਕ੍ਰਿਸ਼ਨ ਕੁਮਾਰ ਦੇ ਨਾਲ। ਜੀ ਤੇ ਤੁਹਾਨੂੰ ਦੱਸਿਆ ਮੈਂ ਕਿ ਮੇਰੇ ਨਾਨਕੇ ਨੇ ਉੱਥੇ, ਮੈਂ ਬਹੁਤ ਚਿਰ ਰਿਹਾ ਉੱਥੇ, ਤੇ ਕੁਝ ਉਹ ਵੀਡੀਓਜ਼ ਦਿਖਾਈਆਂ ਗਈਆਂ ਕਿ ਉੱਥੋਂ ਘੱਗਰ ਹੁਣ ਪਾਟਣਾ ਸ਼ੁਰੂ ਹੋ ਗਿਆ। ਹੁਣ ਪਾਟਣਾ ਕਹਿੰਦੇ ਆ ਕਿ ਘੱਗਰ ਦਾ ਪਾਣੀ ਜਿਹੜਾ ਫੈਲਣਾ ਸ਼ੁਰੂ ਹੋ ਗਿਆ। ਜੀ ਤਾਂ ਜਿਵੇਂ ਜਿਵੇਂ ਉਹ ਚੜ੍ਹਦਾ ਜਾਏਗਾ, ਫੈਲਦਾ ਜਾਏਗਾ, ਤੇ ਘੱਗਰ ਇੱਕ ਐਸਾ ਦਰਿਆ ਬਣ ਜਾਂਦਾ ਹੈ ਜੋ ਥੱਲੇ ਨੂੰ ਡਿੱਗਦਾ ਆਉਂਦਾ ਹੈ ਮੋਹਾਲੀ ਤੋਂ, ਔਰ ਜਿਵੇਂ ਜਿਵੇਂ ਥੱਲੇ ਨੂੰ ਡਿੱਗਦਾ ਆਉਂਦਾ ਉਹਦਾ ਨੁਕਸਾਨ ਵੱਧਦਾ ਜਾਂਦਾ ਹੈ। ਮਤਲਬ ਦੇਵੀਗੜ੍ਹ ਤੋਂ ਅੱਗੇ ਫਿਰ ਖਨੌਰੀ ਪਾਤੜਾਂ ਵਾਲੀ ਸਾਈਡ ਤੇ ਫਿਰ ਉਹ ਭੌਂ ਕੇ ਮਾਨਸਾ ਚ ਦਾਖਲ ਹੋ ਕੇ ਸਰਦੂਲਗੜ੍ਹ ਤੱਕ ਨੁਕਸਾਨ ਬਹੁਤ ਵੱਡਾ ਕਰ ਜਾਂਦਾ ਹੈ ਜੀ। ਤਾਂ ਇਸ ਕਰਕੇ ਪੰਜਾਬ ਦੇ ਦੋਨਾਂ ਹਿੱਸਿਆਂ ਤੋਂ ਹੀ ਖਬਰਾਂ ਕੁਝ ਚੰਗੀਆਂ ਨਹੀਂ, ਤੇ ਜਦ ਕਿ ਸੈਂਟਰਲ ਪੰਜਾਬ ਦੇ ਵਿੱਚ ਮੀਂਹ ਕੱਲ ਰਾਤ 2 ਵਜੇ ਤੋਂ ਲੈ ਕੇ ਦੁਪਹਿਰ ਤੱਕ ਪੈਂਦਾ ਰਿਹਾ। ਇੰਨਾ ਮੀਂਹ ਵਰਿਆ ਕਿ ਕੁਝ ਸਿਆਣੇ ਬੰਦੇ ਕਹਿੰਦੇ ਸਨ ਕਿ ਅਸਾਂ ਆਪਣੀ ਜ਼ਿੰਦਗੀ 'ਚ ਇਹਨਾਂ ਮਤਲਬ ਕਿ ਮੀਂਹ ਨਹੀਂ ਦੇਖਿਆ ਜਿੰਨਾ ਇਹ ਵਾਫਰ ਮੀਂਹ ਪਿਆ ਹੈ, ਵੀ ਅਸੀਂ ਇੰਨਾ ਮੀਂਹ ਆਪਣੀ ਲਾਈਫ ਦੇ ਵਿੱਚ ਕਦੇ ਨਹੀਂ ਸੀ ਦੇਖਿਆ। ਤਾਂ ਇੱਕ ਪਾਸਿਓਂ ਮਤਲਬ ਕਿ ਘੱਗਰ ਦੀ ਮਾਰ ਹੈ ਸੈਂਟਰਲ ਪੰਜਾਬ ਦੇ ਵਿੱਚ, ਜੇ ਮੀਂਹ ਹੋਰ ਪੈ ਗਿਆ ਤੇ ਮੇਰੇ ਖਿਆਲ ਦੇ ਨਾਲ ਮੀਂਹ ਨਾਲ ਹੀ ਹੜ ਆ ਜਾਣਾ। ਜੀ ਜੀ ਤੇ ਦੂਜੇ ਪਾਸੇ ਜਿਵੇਂ ਆਪਾਂ ਉਹ ਜ਼ਿਲ੍ਹੇ ਆਪਾਂ ਗਿਣ ਹੀ ਰਹੇ ਹਾਂ ਕਿ ਉਹ 8-10 ਜ਼ਿਲ੍ਹੇ ਤੇ ਬਹੁਤ ਭਾਰੀ ਮਾਰ ਦੇ ਹੇਠ ਨੇ। ਤਾਂ ਕੁੱਲ ਮਿਲਾ ਕੇ ਇਹ ਸੂਰਤ ਹਾਲ ਹੈ ਗੁਰਪ੍ਰੀਤ ਜੀ ਇਸ ਵੇਲੇ, ਯਾਨੀ ਹਾਲਾਤ ਕੋਈ ਜ਼ਿਆਦਾ ਸੁਖਾਵੇਂ ਨਹੀਂ ਹੋਏ ਸਾਡੇ, ਕਿਉਂਕਿ ਆਪਾਂ 24 ਘੰਟਿਆਂ ਬਾਅਦ ਮਿਲਦੇ ਹਾਂ। ਤਾਂ ਪਰ ਜਦੋਂ ਹੁਣ 24 ਘੰਟਿਆਂ ਬਾਅਦ ਮਿਲਾਂਗੇ, ਜੇ ਇਹਨਾਂ 24 ਘੰਟਿਆਂ 'ਚ ਕੁਝ ਸੁਧਾਰ ਹੁੰਦਾ ਠੀਕ ਆ, ਨਹੀਂ ਤਾਂ ਸਮਝ ਲਓ ਕਿ ਵਿਗਾੜ ਦੇ ਹੀ ਆਸਾਰ ਨੇ। ਜੇ ਕੋਈ ਤੁਹਾਡਾ ਹੋਰ ਪ੍ਰਸ਼ਨ ਹੈ ਇਸ ਨਾਲ ਰਿਲੇਟਡ ਤਾਂ ਤੁਸੀਂ ਜ਼ਰੂਰ ਪੁੱਛ ਸਕਦੇ। ਜੀ ਜਿੱਦਾਂ ਕਹਿੰਦੇ ਨੇ ਕਿ ਖਤਰੇ ਦਾ ਨਿਸ਼ਾਨ, ਹੁਣ ਖਤਰੇ ਦੇ ਨਿਸ਼ਾਨ ਦੇ ਹਿਸਾਬ ਦੀ ਜਿਹੜੀ ਗੱਲ ਚੱਲਦੀ ਹੈ ਉਹਨੂੰ ਕਿਵੇਂ ਆਂਕਣ ਪੰਜਾਬੀ ਜੀ? ਭਾਖੜਾ ਵਾਲਾ ਤੁਸੀਂ ਕਹਿ ਰਹੇ ਹੋ? ਜੀ 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 ਹਾਂ ਜੀ, ਦੇਖੋ ਭਾਖੜਾ ਦੀ ਫੁੱਲ ਕਪੈਸਿਟੀ ਹੈ ਜਿਹੜੀ ਉਹ 1680 ਹੈ ਜੀ। ਸਵੇਰ ਤੱਕ ਗੁਰਪ੍ਰੀਤ ਜੀ ਉਹ 1680 ਨੂੰ ਜਾਂ ਤਾਂ ਛੋ ਜਾਏਗਾ ਜੀ ਜੇ ਮੀਂਹ ਦਾ ਪਾਣੀ ਇਸੇ ਤਰ੍ਹਾਂ ਆਇਆ ਡੈਮ 'ਚ, ਤੇ ਜਾਂ ਮਤਲਬ ਕਿ ਬਹੁਤ ਨੇੜੇ ਪਹੁੰਚ ਜਾਏਗਾ। 1680 ਜਿਵੇਂ ਹੀ ਉਹ ਟੱਚ ਕਰੇਗਾ ਉਸ ਤੋਂ ਬਾਅਦ ਡੈਮ ਦੀ ਸਟੋਰੇਜ ਕਪੈਸਿਟੀ ਖਤਮ ਹੋ ਜਾਏਗੀ। ਉੱਥੇ ਫਿਰ ਰਿਸਕ ਨਹੀਂ ਲਿਆ ਜਾਏਗਾ, ਪਾਣੀ ਰੋਕਿਆ ਨਹੀਂ ਜਾਏਗਾ ਕਿਸੇ ਵੀ ਹਾਲਤ ਦੇ ਵਿੱਚ। ਫਿਰ ਪਾਣੀ ਦੀ ਜਿੰਨੀ ਮਤਲਬ ਕਿ ਆਮਦ ਹੋਏਗੀ ਉਨੀ ਨਿਕਾਸੀ ਹੋਣੀ ਸਟਾਰਟ ਹੋ ਜਾਏਗੀ। ਤਾਂ ਤੁਸੀਂ ਸੋਚ ਕੇ ਦੇਖੋ ਕਿ ਫਿਰ ਉਹ ਜਿਹੜਾ ਮਤਲਬ ਕਿ ਹੋਰ ਹਜ਼ਾਰਾਂ ਕਿਊਸਿਕ ਪਾਣੀ ਜਿਹੜਾ ਨਾਲ ਰਲ ਜਾਏਗਾ। ਤਾਂ ਉਹ ਜਿਹੜਾ ਉਹ ਫਿਰ ਜਿਵੇਂ ਹੀ ਆਪਾਂ ਹੁਣ ਦੇਖਦੇ ਪਏ ਆ ਕਿ ਸਤਲੁਜ ਗਿੱਦੜ ਪਿੰਡੀ ਵਾਲਾ ਪੁਲ ਹੈ ਜਿਹੜਾ, ਉਹ ਤੇ ਐ ਮਤਲਬ ਕਿ ਨੱਕੋ ਨੱਕ ਹੈ। ਤਾਂ ਉਹ ਸਤਲੁਜ ਦਾ ਪਾਣੀ ਜਿਹੜਾ ਉਹ ਹਰੀਕੇ ਹੈਡ ਤੇ ਬਿਆਸ ਨਾਲ ਮਿਲਦਾ ਹੈ ਜੀ। ਹੁਣ ਅੱਗੇ ਕੀ ਹੁੰਦਾ ਕਿ ਇਹਦੇ 'ਚ ਸਿਲਟਿੰਗ ਬਹੁਤ ਹੁੰਦੀ ਹੈ, ਤੁਸੀਂ ਨਹਿਰਾਂ ਨੂੰ ਫੁੱਲ ਕਪੈਸਿਟੀ 'ਚ ਛੱਡ ਨਹੀਂ ਸਕਦੇ। ਰਾਜਸਥਾਨ ਕੈਨਾਲ ਦੀ ਜਿਹੜੀ ਫੁੱਲ ਕਪੈਸਿਟੀ ਹੈ ਉਹ ਮੇਰੇ ਖਿਆਲ ਦੇ ਨਾਲ ਲਗਭਗ 24-25 ਹਜ਼ਾਰ ਕਿਊਸੈਕ ਹੋਏਗੀ। ਜੀ ਉਹ ਇਹਨਾਂ ਦਿਨਾਂ 'ਚ ਸ਼ਡਿਊਲਡ ਹੁੰਦੀ ਹੈ ਕਿ ਉਹ ਮਤਲਬ ਕਿ ਸਿਲਟਿੰਗ ਕਰਕੇ ਵਗਾਈ ਨਹੀਂ ਜਾਂਦੀ। ਤਾਂ ਇਹਦਾ ਮਤਲਬ ਕਿ ਸਾਰਾ ਪਾਣੀ ਹਰੀਕੇ ਹੈਡ ਤੋਂ ਸੱਜੇ ਪਾਸਿਓਂ ਜਿਹੜੇ ਦਰ ਐ ਹੁਸੈਨੀ ਵਾਲੇ ਨੂੰ ਖੋਲੀ ਜਾਂਦੇ ਆ ਉਧਰ ਨੂੰ ਲਗਾਉਣਗੇ। ਤਾਂ ਮਤਲਬ ਇਹ ਕਹਾਣੀ ਇੱਥੇ ਖੜਦੀ ਆ ਕਿ ਜਿਵੇਂ ਆਪਾਂ ਅੱਜ ਦੇਖਦੇ ਪਏ ਕਿ ਲਗਭਗ ਹੁਣ ਜੇ ਆਪਾਂ ਵੇਖੀਏ ਕਿ ਪਾਣੀ ਜਿਸ ਤਰ੍ਹਾਂ ਆ ਰਿਹਾ, ਭਾਖੜਾ ਡੈਮ ਦਾ ਡੇਂਜਰ ਜ਼ੋਨ ਜਿਹੜਾ ਬਿਲਕੁਲ ਨੇੜੇ ਆ, ਜੀ ਖੁਦਾ ਨਾ ਖਾਸਤਾ ਉਸ ਡੇਂਜਰ ਜ਼ੋਨ ਨੂੰ ਪਾਣੀ ਟੱਚ ਕਰ ਜਾਂਦਾ ਹੈ ਤਾਂ ਸਵਾਏ ਇਸ ਦੇ ਫ੍ਰੀ ਫਲੋ ਦੇ ਫਿਰ ਕੋਈ ਚਾਰਾ ਨਹੀਂ ਬਚੇਗਾ। ਮਤਲਬ ਕਿ ਹੋਰ ਤਾਂ ਕੋਈ ਆਪਸ਼ਨ ਬਚਦਾ ਨਹੀਂ ਫਿਰ ਉਸ ਵਿੱਚ। ਜੀ ਸੋ ਇਸ ਤੋਂ ਆਪਾਂ ਹੁਣ ਅੱਗੇ ਚੱਲਦੇ ਹਾਂ ਤਾਂ ਉਧਰ ਡਰਾਮਾ ਫੜੇ ਜਾਣ ਉੱਤੇ ਲੋਕਾਂ ਨੂੰ ਡਾਂਟਣ ਲੱਗੀ ਹੈ ਹੁਣ ਲੀਡਰਸ਼ਿਪ ਜੀ। ਵੇਖੋ ਜੋ ਇਹਨਾਂ ਨੇ ਕੀਤਾ, ਮੈਂ ਤੇ ਅੱਗੇ ਕਹਿੰਦਾ ਹੁੰਦਾ ਕਿ ਮੈਂ ਬੜੀਆਂ ਸਰਕਾਰਾਂ ਦੇਖੀਆਂ, 88 ਤੋਂ ਸੁਰਤ ਸੰਭਲੇ ਸਾਂ, ਉਦੋਂ ਤੋਂ ਸਿਆਸਤ ਬਲਕਿ ਪੜ੍ਹਨੀ ਸੁਣਨੀ ਸ਼ੁਰੂ ਕੀਤੀ ਆ, ਤੇ ਮੈਂ ਤੇ ਕਦੇ ਜ਼ਿੰਦਗੀ 'ਚ ਇਦਾਂ ਦਾ ਬਈ ਕੰਮ ਨਹੀਂ ਸੀ ਵੇਖਿਆ ਕਿ ਕਮਾਲ ਦੀ ਗੱਲ ਆ ਕਿ ਫਰਜ਼ੀ ਹੜ੍ਹ ਪੀੜਤ ਹੀ ਤੁਸੀਂ ਖੜਾ ਕਰਦੇ ਹੋ। ਹੁਣ ਉਹ ਜਿਹੜੀ ਬੀਬੀ ਮਤਲਬ ਕਿ ਸਾਹਮਣੇ ਖੜੀ ਭਾਵਕ ਹੋ ਗਈ, ਮੈਂ ਉਹਨਾਂ ਦੀ ਭਾਵੁਕਤਾ ਤੇ ਤਾਂ ਕੋਈ ਸਵਾਲ ਨਹੀਂ ਕਰਾਂਗਾ, ਭਾਵਕ ਕੋਈ ਵੀ ਹੋ ਸਕਦਾ ਹੈ। ਜੀ ਪਰ ਜਿਸ ਤਰ੍ਹਾਂ ਵਿਖਾਇਆ ਗਿਆ, ਤੁਸੀਂ ਖਬਰ ਇਹ ਦਿੰਦੇ ਕਿ ਸਾਡੀ ਹੀ ਪਾਰਟੀ ਦੀ ਇੱਕ ਬੀਬੀ
ਜਦੋਂ ਮਾਨ ਸਾਹਿਬ ਨੂੰ ਮਿਲੀ ਤਾਂ ਉਹਦਾ ਦਰਦ ਇੰਨਾ ਜ਼ਿਆਦਾ ਸੀ ਕਿ ਪਿਘਲ ਅੱਖਾਂ 'ਚ ਆ ਗਿਆ। ਆਪਾਂ ਕਹਿੰਦੇ ਵੀ ਸ਼ਾਬਾਸ਼ ਯਾਰ, ਠੀਕ ਹੈ ਕੋਈ ਬੀਬੀ, ਕਿਉਂਕਿ ਆਪਾਂ ਕਿਸੇ ਦੇ ਅਥਰੂਆਂ ਤੇ ਤਾਂ ਸਵਾਲ ਨਹੀਂ ਨਾ ਖੜੇ ਕਰ ਸਕਦੇ। ਆਪਾਂ ਕਹਿੰਦੇ ਕਿ ਹਾਂ ਭਾਈ, ਹੋ ਸਕਦਾ ਕੋਈ ਵਲੰਟੀਅਰ, ਕੋਈ ਨੇਤਾ ਆਪਣੇ ਵੱਡੇ ਨੇਤਾ ਨੂੰ, ਮੁੱਖ ਮੰਤਰੀ ਸਾਹਿਬ ਨੂੰ ਕੋਈ ਦਰਦ ਦੱਸ ਰਿਹਾ ਹੈ ਤੇ ਉਹਦੀ ਭਾਵੁਕਤਾ ਝਲਕ ਭਾਈ, ਤੇ ਮੁੱਖ ਮੰਤਰੀ ਸਾਹਿਬ ਵੀ ਠਹਿਰੇ ਭਾਵੁਕ ਆਦਮੀ, ਹੋ ਸਕਦਾ। ਪਰ ਤੁਸੀਂ ਤੇ ਇਦਾਂ ਪੇਸ਼ ਕੀਤਾ ਕਿ ਜਿੱਦਾਂ ਨਾਰਮਲੀ ਇੱਕ ਔਰਤ ਨੂੰ ਦੇਖ ਕੇ ਭਾਵੁਕ ਹੋ ਗਏ ਮੁੱਖ ਮੰਤਰੀ। ਪਰ ਜਦੋਂ ਲੋਕਾਂ ਨੇ ਦੇਖਿਆ ਤਾਂ ਉਸ ਔਰਤ ਦਾ ਘਰ-ਬਾਰ ਸਹੀ ਸਲਾਮਤ, ਉਹ ਤੁਹਾਡੀ ਆਪਣੀ ਪਾਰਟੀ ਦੀ ਨੇਤਾ, ਉਸ ਦਾ ਫਿਰ ਪੰਜਾਬੀਆਂ ਨੇ ਦੇਖਿਆ, ਤੁਹਾਨੂੰ ਪਤਾ ਹੀ ਆ ਕਿ ਪਛਾਣ ਪੱਤਰ ਪਾਇਆ ਹੋਇਆ ਸੀ ਗੱਲ 'ਚ। ਕੁਝ ਮਤਲਬ ਕਿ ਸਵਾਲ ਲੋਕਾਂ ਨੇ ਨਿੱਜੀ ਤੌਰ ਤੇ ਪਹਿਰਾਵੇ ਤੇ ਵੀ ਕੀਤੇ। ਯਾਨੀ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਬਹੁਤ ਕਸੂਤਾ ਫਸ ਗਈ। ਉੱਤੋਂ ਵਾਇਰਲ ਹੋ ਗਈ ਉਹ ਵੀਡੀਓ ਜਿਹਦੇ ਵਿੱਚ ਮਾਨ ਸਾਹਿਬ ਹੱਥ ਤੇ ਰੱਖਿਆ ਪ੍ਰਸ਼ਾਦਾ ਛਕ ਕੇ ਦਿਖਾ ਰਹੇ ਸਨ ਫੋਟੋ 'ਚ। ਪਰ ਫੋਟੋ ਹੋਣ ਉਪਰੰਤ ਵੀਡੀਓ 'ਚ ਨਜ਼ਰ ਆਉਂਦਾ ਹੈ ਕਿ ਉਹ ਪ੍ਰਸ਼ਾਦਾ ਪਾਣੀ ਜਿਹੜਾ ਹੈ ਉਹ ਆਪਣੇ ਗਾਰਡਾਂ ਨੂੰ ਜਾਂ ਆਪਣੇ ਸਹਾਇਕਾਂ ਨੂੰ ਫੜਾ ਦਿੰਦੇ ਆ। ਪ੍ਰਸ਼ਾਦਾ ਤੇ ਛਕਿਆ ਹੀ ਨਹੀਂ ਸਨ। ਯਾਨੀ ਸਿਰਫ ਇੱਕ ਫੋਟੋ। ਯਾਰ ਇਹ ਮਾਨ ਸਾਹਿਬ ਦੀ ਕਲਾਕਾਰੀ ਜਨਾਬ ਅਸੀਂ ਵੇਖ ਚੁੱਕੇ ਹਾਂ, ਸ਼ਾਇਦ ਤੁਸੀਂ ਨਾ ਵੇਖੀ ਹੋਵੇ। ਇਹਨਾਂ ਨੇ ਜਦੋਂ ਪਹਿਲਾ ਇਲੈਕਸ਼ਨ ਲੜਿਆ ਸੀ, ਮੈਨੂੰ ਸਭ ਗੱਲਾਂ ਯਾਦ ਨੇ ਗੁਰਪ੍ਰੀਤ ਜੀ, ਜਦੋਂ ਮਰਜੀ ਮੈਨੂੰ ਬੁੱਢੇ ਬਾਰੇ ਵੀ ਪੁੱਛ ਲਿਓ, ਕੱਲੀ ਕੱਲੀ ਗੱਲ ਮਿੱਤਰਾਂ ਦੇ ਮਨ ਉੱਤੇ ਲਿਖੀ ਪਈ ਆ। ਇਹ ਪਤਾ ਕਿੱਥੋਂ ਪ੍ਰਸਿੱਧ ਹੋਏ ਸਨ? ਇਹ ਚੱਲਦੀ ਕਾਰ 'ਚ 2 ਰੋਟੀਆਂ ਕੱਢਦੇ ਹੁੰਦੇ ਸਨ, ਉੱਤੇ 4 ਰੱਖਦੇ ਹੁੰਦੇ ਸਨ। ਉਦੋਂ ਲੋਕ ਨਵਾਂ ਨਵਾਂ ਸੋਸ਼ਲ ਮੀਡੀਆ ਚਲਾਉਣਾ ਸਿੱਖੇ ਸੀ, ਪੰਜਾਬੀਆਂ ਨੇ ਰੇਸ ਤੇ ਨਹੀਂ ਸਿੱਖੀ ਸੀ, ਹਾਲੇ ਗੇਰ ਗੂਰ ਘੱਟ ਹੀ ਪਾਉਂਦੇ ਸਨ। ਉਦੋਂ ਲੋਕਾਂ ਨੂੰ ਲੱਗਿਆ ਕਿ ਯਾਰ ਹੋਏ 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 ਹੋਏ, ਮੈਂ ਕੁਰਬਾਨ, ਹਾਏ ਮੈਂ ਕੁਰਬਾਨ। ਫਿਰ ਇਹਨਾਂ ਨੇ ਮੋਟਰ ਤੇ ਰੋਕ ਕੇ ਰੋਟੀ ਖਾਣੀ, ਉਦਾਂ ਲਾਈਵ ਕਰ ਦੇਣਾ। ਉਹ ਦ੍ਰਿਸ਼ ਪੰਜਾਬੀਆਂ ਨੇ ਵੇਖੇ ਨਹੀਂ ਸੀ, ਲੱਗਦਾ ਸੀ ਸਭ ਕੁਝ ਇਹ ਨਹੀਂ ਹੋਣਿਆ। ਹੁਣ ਲੋਕਾਂ ਨੇ ਜਦੋਂ ਸਮਝਿਆ ਕਿ ਇਹ ਦ੍ਰਿਸ਼ ਤਾਂ ਬਣਾ ਲਏ ਜਾਂਦੇ ਆ, ਤਾਂ ਫਿਰ ਲੋਕ ਫੜਨਾ ਵੀ ਸ਼ੁਰੂ ਕਰ ਦਿੰਦੇ ਆ ਤੁਹਾਨੂੰ। ਮਤਲਬ ਅਸੀਂ ਮਾਨ ਸਾਹਿਬ ਦੀ ਇਹ ਰਾਜਨੀਤੀ ਚੰਗੀ ਤਰ੍ਹਾਂ ਵੇਖੀ ਆ। ਮੇਰੇ ਵਾਂਗੂ ਜਿਹੜੇ ਲੋਕ ਇਹਨਾਂ ਨੂੰ 13-14 ਤੋਂ ਫੋਲੋ ਕਰਦੇ ਆ, ਉਹਨਾਂ ਨੂੰ ਇਹ ਦ੍ਰਿਸ਼ ਯਾਦ ਆ ਜਾਣੇ ਆ ਕਿ ਚਿੱਟੇ ਕੁੜਤੇ ਪਜਾਮੇ 'ਚ ਮੋਟਰ ਤੇ ਬਹਿ ਕੇ ਰੋਟੀ ਖਾਂਦੇ ਸੀ ਕਿ ਨਹੀਂ, ਟਿਫਨ ਖੋਲ ਕੇ ਖਾਂਦੇ ਸੀ ਕਿ ਨਹੀਂ, ਕਾਰ 'ਚ ਜਾਂਦੇ ਖਾਂਦੇ ਸੀ ਕਿ ਨਹੀਂ। ਇਹਨਾਂ ਨੇ ਉਹੀ ਗੱਲਾਂ ਹੁਣ ਫੇਰ ਸ਼ੁਰੂ ਕਰਤੀਆਂ। ਹੁਣ ਇਹ ਕਹਿੰਦੇ ਨੇ ਕਿ ਫੇਸਬੁੱਕ ਵਿਦਵਾਨ ਉਸ ਬੀਪੀ ਦੇ, ਮਤਲਬ ਕਿ ਬਾਲੀ ਸਾਹਿਬ ਬੋਲੇ, ਜਲੰਧਰ ਵਾਲੇ ਮਿੱਤਰ ਨੇ ਸਾਡੇ, ਪਰ ਆਮ ਆਦਮੀ ਪਾਰਟੀ ਦੇ ਨੇਤਾ ਨੇ, ਤਾਂ ਉਹ ਬੋਲੇ ਕਿ ਬਾਈ ਇੱਕ ਔਰਤ ਦੇ ਪਹਿਰਾਵੇ ਨੂੰ ਲੈ ਕੇ ਫੇਸਬੁੱਕ ਵਿਦਵਾਨ ਏਦਾਂ ਕਰ ਰਹੇ, ਉਦਾਂ ਕਰ ਰਹੇ। ਸਰ ਚਲੋ ਉਹ ਵੀ ਛੱਡ ਦਿਓ, ਮਾਨ ਸਾਹਿਬ ਨੇ ਜਿਹੜੀ ਰੋਟੀ ਯਾਨੀ ਪ੍ਰਸ਼ਾਦਾ ਹੱਥ ਤੇ ਰੱਖ ਕੇ ਤੇ ਮੁੜ ਕੇ ਸਿਕਿਉਰਿਟੀ ਵਾਲੇ ਨੂੰ ਵਾਪਸ ਫੜਾ ਦਿੱਤੀ, ਉਹਨੂੰ ਕੀ ਕਹੀਏ? ਤੇ ਜੇ ਤੁਸੀਂ ਇੰਨਾ ਕਹਿ ਦਿੰਦੇ, ਲੋਕਾਂ ਨੂੰ ਸਾਫ਼ ਕਰ ਦਿੰਦੇ ਵੀ ਸਾਡੀ ਹੀ ਇੱਕ ਨੇਤਾ ਜਾਂ ਨੇਤਨੀ ਨੇ ਜਾ ਕੇ ਦੁੱਖ ਦੱਸਿਆ ਤੇ ਦੁੱਖ ਦੱਸਦੀ ਉਹ ਰੋ ਪਈ ਹੈ, ਤੇ ਫਿਰ ਕੀ ਹੋ ਚੱਲਿਆ ਸੀ? ਕਿਉਂ ਪਰਦੇ ਰੱਖਦੀ ਸੱਜਣਾ ਤੂੰ, ਤੇਰਾ ਹਫ਼ਤੇ ਤੱਕ ਹੋ ਵਿਆਹ ਜਾਣਾ, ਅਸੀਂ ਟਾਹਣੀਆਂ ਟੁੱਟੇ ਫੁੱਲ ਵਾਂਗਰਾਂ ਨੂੰ ਤੇਰੇ ਵਿਆਹ ਮਗਰੋਂ ਮੁਰਝਾ ਜਾਣਾ। ਗੱਲ ਪਰਦੇ ਕਿਉਂ ਰੱਖਣੇ ਆ ਫਿਰ ਸਾਹਿਬ? ਜੇ ਨੱਚਣ ਲੱਗ ਪਏ ਤਾਂ ਘੁੰਡ ਕਾਹਦਾ? ਤਾਂ ਗੱਲ ਇਹ ਆ ਕਿ ਉਲਟਾ ਚੋਰ ਕੋਤਵਾਲ ਨੂੰ ਡਾਟੇ, ਉਲਟਾ ਵਾਂਸ ਬਰੇਲੀ ਨੂੰ ਚੱਲ ਪਿਆ ਸਾਹਿਬ। ਉਹ ਉਲਟਾ ਹੁਣ ਜਿਹੜੇ ਪੁਲਿਸ ਵਾਲੇ ਨੇ ਮੰਨ ਲਓ ਕਿਸੇ ਨੂੰ ਫੜਿਆ ਕਿਸੇ ਦੋਸ਼ ਦੀ ਤਹਿਤ, ਉਹ ਪੁਲਿਸ ਵਾਲੇ ਨੂੰ ਡਾਟ ਰਹੇ। ਸੋ ਆਹ ਸੂਰਤ ਹਾਲ ਆ ਜੀ, ਹੋਰ ਕੁਛ ਨਹੀਂ ਇਹਨਾਂ ਦਾ। ਤੇ ਤੁਹਾਨੂੰ ਪਤਾ ਹੀ ਆ, ਤੁਸੀਂ ਵੇਖ ਲਓ ਮਾਨ ਸਾਹਿਬ ਠਹਿਰੇ ਵੀ ਹਯਾਤ ਦੇ ਵਿੱਚ ਸੀਗੇ। ਇਹ ਤੇ ਸਾਰੀ ਮੰਡਲੀ ਏਦਾਂ ਦੀ ਹੋ ਗਈ। ਉਹ ਭੱਜੀ ਉੱਥੇ ਰੋਈ ਜਾਂਦਾ, ਕਹਿੰਦਾ ਮੈਂ ਨਾ ਪੰਜਾਬ ਜਾਣ ਨੂੰ ਬੜਾ ਜੀ ਕਰਦਾ। ਮੈਂ ਕਿਹਾ ਤੇਰਾ ਵੀਜ਼ਾ ਲੱਗਦਾ ਪੰਜਾਬ ਚ ਆਉਣ ਦਾ? ਤੇ ਜੇ ਮੰਨ ਲਾ ਕਿਸੇ ਕੰਮ 'ਚ ਫਸਿਆ ਤੇ ਜਾ ਕੇ ਮੋਦੀ ਕੋਲ ਟਾਈਮ ਲੈ ਲੈ, ਟਰਮੀਨੇਟਰ ਆ ਯਾਰ ਤੂੰ, ਇਸ ਦੇਸ਼ ਦਾ ਹੀਰੋ ਆ, ਤੈਨੂੰ ਮੋੜ ਲੱਗਾ ਮੋਦੀ, ਜਾ ਜਾ ਕੇ ਉਹਨੂੰ ਦੱਸ ਹਾਲ ਸਾਰੇ। ਤੂੰ ਮਤਲਬ ਕਿ ਇਸ ਤਰ੍ਹਾਂ ਦੇ ਡਰਾਮੇ ਜਿਹੜੇ ਆ ਨੋਟੰਗ, ਇਹਨਾਂ ਦੇ ਬੰਦੇ ਨੋ ਡਾਊਟ ਬਹੁਤ ਵਧੀਆ ਕੰਮ ਕਰਦੇ ਆ, ਧਾਲੀਵਾਲ, ਬੈਂਸ, ਫਿਰ ਇਸ ਤੋਂ ਇਲਾਵਾ ਕੁਛ ਨੇਤਾ ਹੋਰ ਭਾੜੇ ਵਰਗੇ ਕਾਂਗਰਸੀ, ਜਿਹੜੇ ਵਧੀਆ ਕੰਮ ਕਰਦੇ ਸਰ, ਉਹਨਾਂ ਨੂੰ ਵਧੀਆ ਕਿਹਾ ਜਾਂਦਾ ਹੈ। ਕੋਈ ਬੰਦਾ ਉਹਨਾਂ ਨੂੰ ਮਾੜਾ ਨਹੀਂ ਕਹਿ ਸਕਦਾ। ਮਿੱਟੀ ਨਾਲ ਮਿੱਟੀ ਹੋ ਰਹੇ ਆ, ਦਿਨ ਪਰ ਰਾਤ ਲੱਗੇ ਹੋਏ ਨੇ। ਅਕਾਲੀ ਦਲ, ਵਾਰਸ ਪੰਜਾਬ ਦੇ, ਜਾਂ ਇਹਦਾ ਸਰਬਜੀਤ ਸਿੰਘ, ਮਤਲਬ ਕਿ ਕਈ ਬੰਦੇ ਹੈਗੇ ਨੇ ਯਾਰ ਵਧੀਆ ਕੰਮ ਕਰ ਰਹੇ ਨੇ, ਚਾਹੇ ਕਿਸੇ ਪਾਰਟੀ ਦੇ, ਅਸੀਂ ਕੀ ਲੈਣਾ।
ਤਾਂ ਤੁਸੀਂ ਇਹ ਚੀਜ਼ਾਂ ਜੇ ਕਰੋਗੇ, ਤੁਹਾਡੇ ਬੰਦੇ ਦੇਖੋ, ਬੈਂਸ ਨੇ ਕੋਈ ਲਾਈਵ ਕੀਤਾ? ਬੈਂਸ ਪਿਛਲੇ 2 ਦਿਨਾਂ ਤੋਂ ਡੈਮ ਬੰਨ ਬਣ ਰਿਹਾ, ਤੁਹਾਨੂੰ ਪਤਾ ਇਸ ਗੱਲ ਦਾ? ਜੀ ਪਿਛਲੇ 2 ਦਿਨ ਤੋਂ ਮਿੱਟੀ ਨਾਲ ਮਿੱਟੀ, ਮੇਰੇ ਵਾਂਗੂ ਸਰੀਰ ਉਹਦਾ ਭਾਰਾ ਵੇਖ ਲਓ, ਤੇ ਕੀ ਉਹਨੇ ਕੋਈ ਲਾਈਵ ਕੀਤਾ? ਉਹ ਤੇ ਜੀ ਲੋਕਾਂ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਪਿਆ। ਉਹਦੇ ਕੱਪੜੇ ਤੁਸੀਂ ਵੇਖੋਗੇ, ਉਹ ਐ ਮਿੱਟੀ ਰੰਗੇ ਹੋਏ ਪਏ ਨੇ। ਢਾਲੀਵਾਲ ਦੇਖ ਲਓ, ਉਹ ਬੰਦੇ ਦਾ ਦਰਦ ਝਲਕਦਾ ਯਾਰ। ਜੋ ਮਰਜ਼ੀ ਉਹਨਾਂ ਦੀ ਰਾਜਨੀਤੀ ਜਿੱਦਾਂ ਦੀ ਮਰਜ਼ੀ ਹੋ ਸਕਦੀ ਆ। ਤੋ ਇਸ ਤਰ੍ਹਾਂ ਹੈ ਕਿ ਜਿਹੜੀ ਨੌਟੰਕੀ ਕਰੋਗੇ, ਅਗਲਿਆਂ ਤੁਹਾਡੀ ਹੁਣ ਨੌਟੰਕੀ ਫੜਨੀ ਆ, ਨੌਟੰਕੀ ਦੀ ਬੈਂਡ ਵਜਾਉਣਗੇ ਟਕਾ ਕੇ। ਹਾਂ, ਤੁਸੀਂ ਉਸ ਨੂੰ ਜੋ ਮਰਜ਼ੀ ਟਵਿਸਟ ਕਰੋ, ਉਹ ਤੁਹਾਡੀ ਇੱਛਾ ਹੈ। ਪਰ ਇਹਨਾਂ ਚੀਜ਼ਾਂ ਦਾ ਹੁਣ ਜਿਹੜੀ ਸ਼ੁਰਲੀ ਮਾਰ ਰਾਜਨੀਤੀ ਹੁੰਦੀ ਹੈ, ਇਹਨੂੰ ਮੈਂ ਸ਼ੁਰਲੀ ਛੱਡ ਰਾਜਨੀਤੀ ਕਹਿੰਦਾ। ਇਹ ਸ਼ੁਰਲੀ ਮਾਰਕਾ ਰਾਜਨੀਤੀ ਤੇ ਜਿਹੜੀ ਟਿਕਾਊ ਰਾਜਨੀਤੀ ਹੁੰਦੀ ਹੈ ਸਰ, ਉਹਦੇ 'ਚ ਇਹੀ ਤਾਂ ਫਰਕ ਆ। ਟਿਕਾਊ ਰਾਜਨੀਤੀ ਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ। ਸੁਖਬੀਰ ਜੀ ਬਾਦਲ ਗਿਆ, ਉਹਨੇ ਸਮਾਨ ਵੰਡਿਆ, ਉਹਨੂੰ ਆਪਦੇ ਲੀੜਿਆਂ ਤੇ ਮਿੱਟੀ ਲਾਉਣ ਦੀ ਲੋੜ ਨਹੀਂ ਪਈ, ਪ੍ਰਸ਼ਾਦਾ ਤਲੀ ਤੇ ਰੱਖ ਕੇ ਖਾਣ ਦੀ ਲੋੜ ਨਹੀਂ ਪਈ, ਫੋਟੋ ਨਹੀਂ ਕਰਾਉਣ ਦੀ ਲੋੜ ਪਈ। ਜੀ ਜਿਨ੍ਹਾਂ ਲੋਕਾਂ ਨੂੰ ਜਾ ਕੇ ਉਹਨੇ ਇੰਜਣ ਦਿੱਤੇ, ਡੀਜ਼ਲ ਦਿੱਤਾ, ਉਹ ਆਪੇ ਬੋਲ ਪਏ ਜੀ। ਜੀ ਜੀ ਮਤਲਬ ਕਿ ਇਹ ਚੀਜ਼ ਹੁੰਦੀ ਹੈ ਸਰ। ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਪਠਾਨ ਮਾਜਰਾ ਉਹਨਾਂ ਨੇ ਪੁਲਿਸ ਦੇ ਦਾਅਵਿਆਂ ਨੂੰ ਨਕਾਰਿਆ ਹੈ ਜੀ। ਵੇਖੋ, ਗੱਲ ਇਹ ਆ ਕਿ ਜਨਾਬ, ਜਿਹੜਾ ਇਸ ਵੇਲੇ ਦਾ ਸੂਰਤ ਹਾਲ ਹੈ, ਡਬਰੀ ਦੇ ਵਿੱਚ ਸ਼ਾਇਦ ਪੁਲਿਸ ਨੇ ਰੇਡ ਮਾਰੀ ਆ। ਲਾਡੀ ਸਰਪੰਚ ਜਿਹੜਾ ਸਾਂਢੂ ਆ ਹਰਮੀਤ ਦਾ, ਇਸ ਮਾਮਲੇ ਦੇ ਵਿੱਚ ਮਤਲਬ ਕਿ ਉੱਥੋਂ ਦੇ ਲੋਕ ਜਿਹੜੇ ਕਾਫੀ ਖਫਾ ਨੇ। ਜੇ ਆਪਾਂ ਦੇਖੀਏ ਤਾਂ ਕੁਝ ਲੋਕਾਂ ਨੂੰ ਚੁੱਕਿਆ, ਪਿੰਡ ਵਾਲੇ ਸਦਰ ਥਾਣੇ ਪਹੁੰਚੇ ਆ, ਤੇ ਇਹ ਮਾਮਲਾ ਵੀ ਭਖਦਾ ਨਜ਼ਰ ਆ ਰਿਹਾ। ਮੈਂ ਦੇਖ ਰਿਹਾ ਕੁਝ ਵਿਜ਼ੂਅਲ ਮੈਨੂੰ ਭੇਜੇ ਗਏ ਨੇ, ਉਹਦੇ ਵਿੱਚ ਮਤਲਬ ਕਿ ਥਾਣੇ ਦੇ ਮੂਹਰੇ ਲੋਕ ਖਲੋਤੇ ਆ। ਲੋਕ ਗੁੱਸੇ ਦੇ ਵਿੱਚ ਆ ਕਿ ਪੰਜਾਬ ਪੁਲਿਸ ਹਰਿਆਣੇ ਦੇ ਵਿੱਚ ਆ ਕੇ ਵਾਰ-ਵਾਰ ਮਤਲਬ ਕਿ ਇਦਾਂ ਕਿਉਂ ਕਰ ਰਹੀ ਹੈ। ਤੋ ਗੱਲ ਇਹ ਆ ਕਿ ਹੁਣ ਜਿਹੜੀ ਅੱਜ ਦੀ ਆਪਾਂ ਦੇਖੀਏ ਜੋ ਅਪਡੇਸ਼ਨ ਇਸ ਮਾਮਲੇ 'ਚ, ਉਹ ਇਹ ਆ ਕਿ ਇੱਕ ਜਿੱਦਾਂ ਗੈਂਗਸਟਰ ਦੇ ਮਗਰ ਏਜੰਸੀਆਂ ਲੱਗਦੀਆਂ ਨੇ, ਵਿਕਰਮ ਬਰਾੜ ਤੋਂ ਲੈ ਕੇ ਕਾਊਂਟਰ ਇੰਟੈਲੀਜੈਂਸ, CIA ਵਗੈਰਾ ਸਾਰੇ ਲਾ ਦਿੱਤੇ ਗਏ। ਹੱਥ ਨਹੀਂ ਕਿਸੇ ਦੇ ਆਉਂਦਾ ਤੇਰਾ ਉੱਡਣਾ ਯਾਰ, ਉਹ ਹੱਥ ਹੀ ਨਹੀਂ ਆ ਰਿਹਾ। ਪੁਰਾਣਾ ਪਾਪੀ ਆ, ਤੁਹਾਨੂੰ ਪਤਾ, ਪੁਰਾਣਾ ਖਿਡਾਰੀ ਆ। ਅੱਛਾ, ਹੁਣ ਇਹ ਬੰਦੇ ਚੁੱਕਦੇ ਪਏ ਆ। ਅੱਜ ਹਰਮੀਤ ਲਾਈਵ ਹੋ ਗਿਆ, ਉਹ ਕਹਿੰਦਾ ਮੈਂ ਕੋਈ ਗੋਲੀ ਗਾਲੀ ਨਹੀਂ ਚਲਾਈ, ਮੈਂ ਇਹਨਾਂ ਨੂੰ ਗੱਲਾਂ ਚਲਾਇਆ, ਖਾਣਾ ਖੂਣਾ ਖਿਲਾਇਆ। ਕੁਝ ਲੋਕ ਤੇ ਇਹ ਕਹਿੰਦੇ ਆ ਵੀ ਖਾਣੇ ਦੇ ਵਿੱਚ ਤੁਹਾਨੂੰ ਪਤਾ ਹੀ ਗਾਂਧੀ ਵੀ ਚੱਲਿਆ ਮੋਟਾ, ਠੀਕ ਹੈ ਜੀ। ਉਸ ਤੋਂ ਬਾਅਦ ਕਹਿੰਦਾ ਮੈਂ ਆਰਾਮ ਨਾਲ ਇਹਨਾਂ ਨੂੰ ਧਿਆਨੇ ਲਾ ਕੇ ਨਿਕਲ ਗਿਆ, ਆਪਦੇ ਬੰਦਿਆਂ ਨੂੰ ਨਾਲ ਲੈ ਕੇ। ਕਹੇ ਗੋਲੀ ਨਹੀਂ ਚਲਾਈ, ਸਗੋਂ ਮੈਨੂੰ ਖਤਰਾ ਸੀ, ਮੇਰਾ ਇਨਕਾਊਂਟਰ ਕਰ ਸਕਦੇ ਸੀ, ਮੈਨੂੰ ਪੁਲਿਸ ਵਾਲਿਆਂ ਨੇ ਵਿੱਚੋਂ ਦੱਸਤਾ ਸੀ। ਅੱਛਾ, ਹੁਣ ਇਹ ਸਵਾਲ ਆ ਕਿ ਪਿੰਡ ਵਾਲੇ ਕਹਿੰਦੇ ਕਿ ਗੋਲੀ ਨਹੀਂ ਚੱਲੀ, ਘਰ ਵਾਲੇ ਕਹਿੰਦੇ ਕੋਈ ਗੋਲੀ ਨਹੀਂ ਚੱਲੀ, ਕਿਸੇ ਨੇ ਪੱਥਰ ਨਹੀਂ ਚਲਾਇਆ। ਸਵਾਲ ਵੱਡਾ ਇਹ ਆ ਕਿ ਕੀ ਪੰਜਾਬ ਪੁਲਿਸ ਨੇ ਬੱਗੇ ਵਾਲੇ ਕਾਂਡ ਵਾਂਗੂ ਆਪਣੇ ਆਪ ਨੂੰ ਫਸਦਾ ਦੇਖ ਕੇ ਨਾਟਕ ਕੀਤਾ? ਕੀ ਉਥੋਂ ਦੀ ਸਥਾਨਕ ਪੁਲਿਸ ਨੂੰ ਇਨਫੋਰਮ ਕੀਤਾ, ਨਾਲ ਲਿਆ? ਕਿ ਜੇ ਪੁਲਿਸ ਤੇ ਗੋਲੀ ਚੱਲੀ ਪਰਚਾ ਦਰਜ ਕਰਵਾਇਆ? ਉਲਟਾ ਹੁਣ ਮੈਨੂੰ ਲੱਗਦਾ ਪੰਜਾਬ ਪੁਲਿਸ ਦੇ ਖਿਲਾਫ ਪਰਚਾ ਨਾ ਦਰਜ ਹੋ ਜਾਵੇ ਜੇ ਇਹਨਾਂ ਨੇ ਫਾਰਮੈਲਿਟੀਆਂ ਨਹੀਂ ਕੀਤੀਆਂ ਤੇ, ਜਿਵੇਂ ਪਿੰਡ ਵਾਲੇ ਕਹਿੰਦੇ ਆ। ਤਾਂ ਖੈਰ, ਇਹ ਵੀ ਮਾਮਲਾ ਪਚੀਦਾ ਹੋ ਗਿਆ, ਤੇ ਪਚੀਦਾ ਕਿਤੇ ਏਦਾਂ ਨਾ ਹੋ ਜਾਵੇ ਬੱਗੇ ਵਾਂਗੂ ਇਹ ਗੱਲ ਦਾ ਫਸਤਾ ਬਣ ਜਾਵੇ। ਤਾਂ ਗੱਲ ਇਹ ਆ ਕਿ ਇਹਨਾਂ ਨੇ ਜਿਹੜਾ ਦਾਅਵਾ ਕੀਤਾ, ਮੈਂ ਤੇ ਬੁਨਿਆਦੀ ਤੌਰ ਤੇ ਉਹਦੇ ਤੇ ਯਕੀਨ ਨਹੀਂ ਸਾ ਕਰ ਰਿਹਾ ਕਿ ਭਾਈ ਗੋਲੀ ਚੱਲੀ ਹੋਵੇ ਪੁਲਿਸ ਤੇ, ਕੋਈ ਬੰਦਾ ਇੰਜਰਡ ਹੋਵੇ, ਤਾਂ ਉਹ ਬੰਦਾ ਦਾਖਲ ਕਿੱਥੇ ਆ? ਸਥਾਨਕ ਹਸਪਤਾਲ। ਮੰਨ ਲਓ ਜਿਸ ਜਿਊਰਿਸਡਿਕਸ਼ਨ ਦੇ ਵਿੱਚ ਬੰਦੇ ਤੇ ਫਾਇਰ ਹੋਇਆ, ਜ਼ਖਮੀ ਹੋਇਆ, ਉਹ ਸੰਬੰਧਿਤ ਥਾਣੇ ਤੇ ਹਸਪਤਾਲ ਦਾ ਉਹ ਕਾਨੂੰਨੀ ਪ੍ਰੋਸੈਸ ਆ, ਤੁਸੀਂ ਫੋਲੋ ਕਿਉਂ ਨਹੀਂ ਕੀਤਾ? ਇਹ ਕਿੱਥੋਂ ਦੀ ਪੁਲਿਸ ਆ? ਫਿਲਹਾਲ ਇਦਾਂ ਲੱਗਦਾ ਗੁਰਪ੍ਰੀਤ ਜੀ ਕਿ ਇਸ ਮਾਮਲੇ ਨੂੰ ਬਹੁਤ ਵੱਡਾ ਬਣਾਇਆ ਗਿਆ, ਐਕਸ਼ਨ ਮੂਵੀ ਵਾਂਗੂ ਚਲਾਇਆ ਗਿਆ, ਤਾਂ ਕਿ ਕੁਝ ਵਿਧਾਇਕ ਇਹਨਾਂ ਦੇ ਜਿਹੜੇ ਦੱਸਦੇ ਆ ਕਿ ਕੁਝ ਬਾਗੀ ਸੁਰ ਅਲਾਪ ਰਹੇ ਆ, ਜਾਂ ਕਹਿ ਲੋ ਰਿਹਰਸਲ ਕਰ ਰਹੇ ਆ, ਜਿਵੇਂ ਸਾਰੇ ਗਾਮਾ ਪਾਤੇ ਨੀਤਾ ਰਿਹਰਸਲ ਕਰਦੇ ਹੁੰਦੇ ਜਿੱਦਾਂ, ਹੈਨਾ ਜੀ। ਉਹ ਸਾਡਾ ਵੀ ਇੱਕ ਰਿਸ਼ਤੇਦਾਰ ਸੀ, ਸਵੇਰੇ ਤੜਕੇ 3 ਵਜੇ ਇਹ ਕਰਨ ਲੱਗ ਜਾਂਦਾ। ਮੈਂ ਕਿਹਾ ਇਹਨੂੰ ਬੰਦ ਕਰੋ ਕਿ ਕਮਰੇ 'ਚ ਯਾਰ, ਨਹੀਂ ਸਾਨੂੰ ਘਰੋਂ ਕੱਢ ਦਿਓ। ਗੱਲ ਇਹ ਆ, ਉਹ ਜੀ ਰਿਆਜ਼ ਕਰਦਾ। ਮੈਂ ਕਿਹਾ ਰਿਆਜ਼ ਕਰਦਾ, ਕੋਈ ਗੱਲ ਨਹੀਂ, ਅਸੀਂ ਇਸ ਤੋਂ ਬਾਅਦ ਪ੍ਰਣ ਕਰ ਲੈਣਾ ਵੀ ਅਸੀਂ ਤੁਹਾਡੇ ਘਰ ਨਹੀਂ ਪੜਦੇ। ਗੱਲ ਇਹ ਆ ਵੀ ਕੋਈ ਟਾਈਮ ਹੁੰਦਾ 2-3 ਵਜੇ ਉੱਠ ਕੇ। ਅੱਛਾ, ਉਹ ਹੁਣ ਮਸਲਾ ਜਿਹੜਾ ਉਹ ਇਹ ਆ ਜਨਾਬ ਕਿ ਕੀ ਇਹ ਰਿਹਰਸਲ ਕੀਤੇ ਜਾ ਰਿਹਾ ਸੀ? ਤੋ ਗੱਲ ਇਹ ਸਾਫ਼ ਆ ਕਿ ਜਿਹੜੇ ਬੰਦਿਆਂ ਨੂੰ ਇਹ ਲੱਗ ਰਿਹਾ ਸੀਗਾ ਕਿ ਹੁਣ ਵੇਲਾ ਆ ਗਿਆ ਕਿ ਛਾਲਾਂ ਮਾਰੀਏ,
ਜਹਾਜ਼ ਦੇ ਵਿੱਚੋਂ, ਜਹਾਜ਼ ਡੁੱਬਦਾ ਕਿ ਤਰਦਾ, ਉਹ ਗੁਰਪ੍ਰੀਤ ਜੀ ਬਿਹਤਰ ਦੱਸ ਸਕਦੇ ਆ। ਤਾਂ ਬਈ ਕਿਤੇ ਉਹਨਾਂ ਨੂੰ ਡਰਾਇਆ ਤਾਂ ਨਹੀਂ ਗਿਆ ਕਿ ਬਾਈ ਜੇ ਛਾਲਾਂ ਮਾਰੀਆਂ ਤੇ ਵੇਖ ਲਓ ਛਾਲ ਚੁਕਾ ਦਿਆਂਗੇ ਛਾਲ। ਜੀ। ਸੋ ਜੇਕਰ ਆਪਾਂ ਅੱਗੇ ਚੱਲੀਏ ਤਾਂ ਉਧਰ ਜੀਐਸਟੀ ਉੱਤੇ ਅਧਿਐਨ ਨੇ ਪੰਜਾਬ ਸਰਕਾਰ ਨੂੰ ਝੂਠਾ ਪਾ ਦਿੱਤਾ ਹੈ। ਵੈਸੇ ਸਰਕਾਰ ਝੂਠੀ ਪੈਂਦੀ ਕਿੱਥੇ ਨਹੀਂ, ਪਰ ਇਹਦਾ ਦੱਸਿਓ ਜਰਾ ਹਾਲ। ਜੀ ਗੁਰਪ੍ਰੀਤ ਜੀ, ਪੰਜਾਬ ਸਰਕਾਰ ਦਾ ਜਿਹੜਾ ਮਾਮਲਾ ਹੈ ਨਾ, ਉਹ ਕੁਝ ਇਸ ਤਰ੍ਹਾਂ ਦਾ ਹੈ ਕਿ ਇਹਨਾਂ ਨੇ ਪਹਿਲਾਂ ਤੇ ਇੱਕ ਝੂਠ ਇਹ ਮਾਰਿਆ ਕਿ ਸਾਡਾ ਜਿਹੜਾ ਨੁਕਸਾਨ ਹੋਇਆ 49,000 ਦਾ, ਤੁਸੀਂ ਦੇਖਿਆ ਹੋਣਾ 49,000 ਕਰੋੜ ਦਾ, ਕਿ ਬਈ ਜੀਐਸਟੀ ਸਾਨੂੰ ਇਹਨਾਂ ਨੇ ਉਹ ਭਰਪਾਈ ਨਹੀਂ ਕੀਤੀ। ਤੁਹਾਨੂੰ ਯਾਦ ਹੈ ਮੋਦੀ ਸਾਹਿਬ ਨੂੰ ਸ਼ਾਇਦ ਪੱਤਰ ਵੀ ਲਿਖਿਆ ਗਿਆ ਸੀ। ਪਰ ਫੈਕਟ ਇਹ ਹੈ ਕਿ 5 ਸਾਲ ਕੰਪਨਸੇਸ਼ਨ ਮਿਲਦਾ ਰਿਹਾ ਜੀਐਸਟੀ ਲਾਸ ਦਾ ਪੰਜਾਬ, ਔਰ ਆਖਰੀ ਕਿਸ਼ਤ ਜਿਹੜੀ ਉਹ ਲਗਭਗ 20,000 ਕਰੋੜ ਦੀ ਮਿਲੀ ਸੀ ਮਾਨ ਸਰਕਾਰ ਨੂੰ। ਤੇ ਜਿੱਦਣ ਇਹ ਉਹ ਮਤਲਬ ਹੈਗਾ ਗੀਤ ਸੀ, ਵਿਆਹ ਮਗਰੋਂ ਪੇਕਿਆ ਪਿੰਡ ਤੇਰੀ ਪਹਿਲੀ ਪਹਿਲੀ ਫੇਰੀ ਨਹੀਂ, ਪਰ ਵਿਆਹ ਸੱਜ ਮਕਲਾਈਆਂ ਵਾਲੇ ਟਾਹ ਨਹੀਂ ਲੱਗਦੀ ਤੇਰੀ ਨਹੀਂ। ਤਾਂ ਗੱਲ ਇਹ ਆ ਜੀ ਕਿ ਇਹਨਾਂ ਦੀ ਟਾਹ ਲੱਗ ਰਹੀ ਸੀ ਉਦੋਂ ਕਿ ਪਹਿਲੀ ਵਾਰੀ ਮੁੱਖ ਮੰਤਰੀ ਬਣ ਕੇ ਜਦੋਂ ਅਮਿਤ ਸ਼ਾਹ ਕੋਲ ਚੱਲੇ, ਤੇ ਮੈਂ ਪੋਸਟ ਪਾ ਕੇ ਇਹਨਾਂ ਨੂੰ ਕਿਹਾ ਸੀ ਕਿ ਆਪਦਾ ਪ੍ਰਬੰਧ ਕਰ ਲਓ ਮਾਨ ਸਾਹਿਬ, ਕਿਉਂਕਿ ਮਿੱਤਰ ਸਨ ਪੁਰਾਣੇ ਤੇ ਤਜਰਬਾ ਸਾਂਝਾ ਕਰਦੇ ਰਹਿੰਦੇ ਸਨ ਕਿ ਹੁਣ ਵੇਖਿਓ ਕਿਤੇ ਅਗਲੇ ਮੋੜ ਤੇ ਤੁਹਾਨੂੰ ਮਿਲਾਂਗੇ ਅਸੀਂ, ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ, ਵਧਾਈਆਂ ਵਧੂਈਆਂ ਦੇ ਕੇ, ਮਤਲਬ ਕਿ ਜਦੋਂ ਕੰਮ ਨਿਬੇੜ ਲਿਆ। ਇਹ ਜਦੋਂ ਦਿੱਲੀ ਗਏ ਸਨ ਉਸ ਵੇਲੇ ਮੈਂ ਇਹਨਾਂ ਨੂੰ ਚਿਤਾਇਆ ਸੀ ਕਿ ਜੂਨ ਦੇ ਵਿੱਚ ਤੁਹਾਨੂੰ ਆਖਰੀ ਕਿਸ਼ਤ ਮਿਲਣੀ ਆ 20,000 ਕਰੋੜ ਦੇ ਕਰੀਬ, ਉਸ ਤੋਂ ਬਾਅਦ ਬੰਦ। ਤੇ ਤੁਸੀਂ ਵੇਖ ਲਓ ਉਹ ਬੁੱਤੀ ਬੰਦ, ਰੁਪਈਏ 5, ਕੰਮ ਗੁਲਕੰਦ ਸਾਰਾ ਹੋ ਗਿਆ ਨਾ। ਉਦੋਂ ਬਾਅਦ ਖੇਡ ਖਿਲ ਰਹੀ ਆ, ਕਿਉਂਕਿ ਹਰੇਕ ਸਾਲ ਜਿਹੜਾ 15 ਤੋਂ 20,000 ਕਰੋੜ ਰੁਪਈਆ ਆਉਂਦਾ ਹੈ ਉਹ ਬੰਦ ਹੋ ਗਿਆ। ਤੇ 5 ਸਾਲਾਂ ਚ ਲਾ ਲਓ ਕਿੰਨਾ ਮਿਲਿਆ, ਉਹ ਦੱਸੋ ਜਨਤਾ ਨੂੰ ਕਿੰਨਾ ਮਿਲਿਆ ਤੇ ਲਾਸ ਕਿੰਨਾ ਸੀ, ਆਪੇ ਜਨਤਾ ਹਿਸਾਬ ਲਾ ਲੈ। ਹੁਣ ਇਹਨਾਂ ਨੇ ਫੇਰ ਕਿਹਾ ਕਿ 9,000। ਦੇਖੋ ਮੈਂ ਅੰਕੜਿਆਂ ਤੇ ਫੈਕਟਸ ਤੇ ਗੱਲ ਕਰਨ ਵਾਲਾ ਵਿਅਕਤੀ ਆ, ਕੋਈ ਮੇਰਾ ਮਤਲਬ ਕਿ ਕੋਈ ਇਹ ਨਹੀਂ ਹੁੰਦਾ ਕਿ ਮਿੱਥ ਕੇ ਇਹਨੂੰ ਖੁਸ਼ ਕਰਨਾ, ਇਹਨੂੰ ਹਰਾਸ਼ ਕਰਨਾ, ਇਹਨੂੰ ਪਰੇਸ਼ਾਨ ਕਰਨਾ। ਸੋ ਗੱਲ ਇਹ ਆ, ਹੁਣ ਇਹਨਾਂ ਨੇ 9,000 ਕਰੋੜ ਦਾ ਅੰਕੜਾ ਦਿੱਤਾ। ਤਾਂ ਅੱਜ SBI ਰਿਸਰਚ ਨੇ ਸਾਰੀਆਂ ਸਟੇਟਾਂ ਦਾ ਇੱਕ ਰਿਸਰਚ ਪੇਪਰ ਛਾਪਿਆ ਜੋ ਜੁਲਾਈ 18 ਤੇ ਅਕਤੂਬਰ 19 ਦੇ ਵਿੱਚ ਰਿਫਾਰਮਸ ਦੇ ਨਤੀਜਿਆਂ ਦੇ ਆਧਾਰ ਤੇ ਆ। ਤਾਂ ਉਹਨਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਨੂੰ ਇਹਦੇ ਵਿੱਚ 74,000 ਕਰੋੜ ਦਾ ਫਾਇਦਾ ਹੋਏਗਾ ਨਵੀਆਂ ਸਲੈਬਾਂ 'ਚ ਜੀਐਸਟੀ ਦੀਆਂ ਆਉਂਦੀਆਂ, ਤੇ ਪੰਜਾਬ ਨੂੰ ਜਿਹਦਾ ਜੀਐਸਟੀ ਕਲੈਕਸ਼ਨ ਇਸ ਵੇਲੇ ਜਿਹੜਾ ਅੰਦਾਜ਼ਨ 26,699 ਕਰੋੜ ਦਾ ਉਹ ਵੱਧ ਕੇ 34,182 ਕਰੋੜ ਹੋ ਜਾਏਗਾ, ਯਾਨੀ 7483, ਆਲਮੋਸਟ 7,500 ਕਰੋੜ ਦਾ ਫਾਇਦਾ ਹੈ ਪੰਜਾਬ ਨੂੰ। ਜੀ ਉਹ ਕਿਵੇਂ, ਉਹ ਵੀ ਸਮਝਾ ਦੇਣਾ ਤੁਹਾਨੂੰ। ਜੀਐਸਟੀ ਸਲੈਬਾਂ 'ਚ ਚੇਂਜ ਹੋਣਗੀਆਂ, 28 ਵਾਲੀ ਚੀਜ਼ 18 ਚ ਆ ਜਾਏਗੀ, 10% ਦਾ ਫਾਇਦਾ, ਉਹਦੀ ਵਿਕਰੀ ਜ਼ਿਆਦਾ ਹੋਏਗੀ, ਮੰਗ ਜ਼ਿਆਦਾ ਹੋਏਗੀ, ਪ੍ਰੋਡਕਸ਼ਨ ਜ਼ਿਆਦਾ ਹੋਏਗੀ। ਇਦਾਂ ਜੀ ਜੇ 12 ਵਾਲੀ ਚੀਜ਼ 5 ਚ ਫਾਲ ਕਰੇਗੀ ਤਾਂ 7% ਉਹ ਆਮ ਚੀਜ਼ਾਂ ਆਮ ਬੰਦੇ ਨੂੰ ਬਹੁਤ ਸਸਤੀਆਂ ਮਿਲ ਜਾਣਗੀਆਂ। ਤਾਂ ਜਾਨੀ ਕੰਜੰਪਸ਼ਨ ਤੁਹਾਡੀ ਜਿਹੜੀ ਵਧੇਗੀ ਇਸ ਆਧਾਰ ਤੇ, ਹਾਲਾਂਕਿ ਵਧਦੀ ਹੈ ਕਿ ਨਹੀਂ, ਕਿਉਂਕਿ ਤੁਹਾਨੂੰ ਪਰਚੇਜ਼ਿੰਗ ਪਾਵਰ ਵੀ ਦੇਖਣੀ ਪਏਗੀ ਪੰਜਾਬੀਆਂ ਦੀ ਕਿ ਕੀ ਉਸ ਪੱਧਰ ਦੀ ਹੈ, ਪਰ ਇੱਕ ਅੰਦਾਜ਼ਾ ਹੈ। ਪਰ ਫਿਰ ਵੀ ਜੇ ਬਾਵਜੂਦ ਇਸ ਦੇ ਸਾਡਾ ਘਾਟਾ ਇਹਨਾਂ ਅੰਕੜਿਆਂ ਤੋਂ ਵੀ ਵਧੇਰੇ ਆ, ਤੁਸੀਂ ਆਪਣੇ ਅੰਕੜਿਆਂ ਨਾਲ ਸਿੱਧ ਕਰੋ, ਅਸੀਂ ਆਪਣੀ ਸਰਕਾਰ ਨਾਲ ਹੀ ਖੜਾਂਗੇ ਕਿ ਜੇ ਮੰਨ ਲਓ ਫਾਇਦੇ ਦੀ ਥਾਂ ਸਾਨੂੰ ਹੋਰ ਲਾਸ ਹੁੰਦਾ ਤਾਂ ਉਹਦਾ ਕੰਪਨਸੇਟ ਕਰੋ ਜੀ, ਫਿਰ ਮੈਂ ਆਪਣੀ ਪੰਜਾਬ ਸਰਕਾਰ ਨਾਲ ਖੜਾਂਗਾ ਵੀ। ਜੀ ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਬਾਹਰੀ ਨਾਗਰਿਕਤਾ ਸੰਬੰਧੀ ਅਹਿਮ ਫੈਸਲੇ ਲਏ ਗਏ ਨੇ। ਹਾਂਜੀ, ਇਹਦੇ ਵਿੱਚ ਕੀ ਆ ਕਿ ਹੁਣ ਜੇ ਤੁਸੀਂ ਵੇਖੋਗੇ ਤਾਂ ਇੱਕ ਤੇ ਆਪਾਂ ਫਰਜ਼ੀ ਪਾਸਪੋਰਟ ਵਗੈਰਾ, ਵੀਜ਼ਾ ਵਗੈਰਾ ਤੇ ਗੱਲ ਕਰ ਲਈ ਆ ਕਿ ਬੜੀ ਸਖਤ ਸਜ਼ਾ ਹੋਏਗੀ। ਹੁਣ ਕੁਝ ਗੱਲਾਂ ਇਹ ਆਪਣੇ ਵਾਸਤੇ ਨਹੀਂ ਹੈ, ਇਹ ਗੁਰਪ੍ਰੀਤ ਜੀ ਉਹਨਾਂ ਵਾਸਤੇ ਹੈ ਜਿਹੜੇ OCI ਵਗੈਰਾ ਨੇ। ਅੱਛਾ, ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਵਰਗ ਦੇ ਵੀਜ਼ਾ ਅਰਜ਼ੀ ਦੇਣ ਵਾਲੇ ਹਰੇਕ ਵਿਦੇਸ਼ੀ ਜਿਹਦੇ ਵਿੱਚ OCI ਕਾਰਡ ਧਾਰਕ ਵੀ ਹੋਏਗਾ, ਉਹਦੀ ਰਜਿਸਟ੍ਰੇਸ਼ਨ ਸ਼ਾਮਲ ਹੋਏਗੀ ਤੇ ਬਾਇਓਮੀਟ੍ਰਿਕ ਜਾਣਕਾਰੀ ਦੇਣੀ ਪਏਗੀ। ਠੀਕ ਹੈ ਨਾ ਜੀ, ਮਤਲਬ ਇਹ ਜ਼ਰੂਰੀ ਕਰ ਦਿੱਤਾ ਜਾਏਗਾ, ਪੋਰਟਲ ਤੇ ਸਾਰਾ ਡਾਟਾ ਹੋਏਗਾ। ਅੱਛਾ, ਜਿਹੜੇ ਫੜੇ ਜਾਣਗੇ ਨਜਾਇਜ਼ ਪ੍ਰਵਾਸੀ, ਉਹਨਾਂ ਨੂੰ ਜਿਵੇਂ ਬਾਹਰਲੇ ਮੁਲਕਾਂ 'ਚ ਡਿਟੈਂਸ਼ਨ ਸੈਂਟਰ ਹੁੰਦੇ ਆ, ਉਹ ਸਾਰੀਆਂ ਸਟੇਟਾਂ 'ਚ ਬਣਾ ਕੇ ਇੱਦਾਂ ਰੱਖਿਆ ਜਾਏਗਾ। ਠੀਕ ਹੈ ਜੀ। ਫਿਰ ਇਹ ਤੋਂ ਇਲਾਵਾ ਜਿਹੜਾ ਸਾਰਾ ਡਾਟਾ ਹੈ ਉਹ ਏਜੰਸੀਆਂ ਦੇ ਨਾਲ ਸਾਂਝਾ ਹੋਏਗਾ। ਇਹ ਤੋਂ ਇਲਾਵਾ
ਜਿਹੜੇ ਵੀ ਮਤਲਬ ਕਿ ਦੂਜੇ ਦੇਸ਼ਾਂ ਦੇ ਨਾਗਰਿਕਤਾ ਲੈ ਚੁੱਕੇ ਆ ਜਾਂ ਨਾਗਰਿਕ ਹੈਗੇ ਆ, ਉਹਨਾਂ 'ਚ ਚੀਨ, ਪਾਕਿਸਤਾਨ, ਅਫਗਾਨਿਸਤਾਨ, ਇਹਨਾਂ ਦੇ ਬੰਦਿਆਂ ਨੂੰ ਤਾਂ, ਇਹਨਾਂ ਦੇ ਨਾਗਰਿਕਾਂ ਨੂੰ ਤਾਂ ਮਤਲਬ ਅਰੁਣਾਚਲ ਪ੍ਰਦੇਸ਼, ਮਣੀਪੁਰ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਜੰਮੂ ਕਸ਼ਮੀਰ, ਉੱਤਰਾਖੰਡ, ਲਦਾਖ, ਹਿਮਾਚਲ, ਰਾਜਸਥਾਨ, ਇਹਨਾਂ ਕੁਝ ਹਿੱਸਿਆਂ ਦੇ ਵਿੱਚ ਮਤਲਬ ਕਿ ਐਂਟਰੀ ਜਿਹੜੀ ਬਹੁਤ ਔਖੀ ਮਿਲੇਗੀ। ਠੀਕ ਹੈ ਜੀ। ਪਰ ਦੂਜਿਆਂ ਵਾਸਤੇ ਇਹ ਹੋਏਗਾ ਕਿ ਉਹਨਾਂ ਨੇ ਜੇ ਨਾਜ਼ੁਕ ਥਾਵਾਂ ਤੇ ਜਾਣਾ ਹੈ, ਉਹ ਹੁਣ ਆਪਦੀ ਆਪਦੀ ਵਿਆਖਿਆ ਹੋਏਗੀ ਮੇਰੇ ਖਿਆਲ ਦੇ ਨਾਲ, ਜਿਵੇਂ ਬਾਰਡਰ ਏਰੀਆ ਕਿਸੇ ਨੇ ਦੇਖਣਾ ਹੈ, ਉਹਦੇ ਵਾਸਤੇ ਤੁਹਾਨੂੰ ਅਲੱਗ ਤੋਂ ਪਰਮਿਸ਼ਨ ਲੈਣੀ ਪਵੇਗੀ ਅਥਾਰਟੀਆਂ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਨਿੱਜੀ ਖੇਤਰ ਦੇ, ਮੰਨ ਲਓ ਜੇ ਕਿਸੇ ਕੋਲ ਵਰਕ ਵੀਜ਼ਾ ਹੈ ਭਾਰਤ ਦਾ, ਤਾਂ ਕੋਈ ਵੀ ਵਿਦੇਸ਼ੀ ਨਾਗਰਿਕ ਅਥਾਰਟੀ ਦੀ ਇਜਾਜ਼ਤ ਦੇ ਬਿਨਾਂ ਪਾਣੀ, ਬਿਜਲੀ ਸਪਲਾਈ ਜਾਂ ਪੈਟਰੋਲੀਅਮ ਖੇਤਰ ਨਾਲ ਸੰਬੰਧਿਤ ਕਿਸੇ ਵੀ ਨਿੱਜੀ ਅਦਾਰੇ 'ਚ ਰੁਜ਼ਗਾਰ ਹਾਸਲ ਨਹੀਂ ਕਰ ਸਕੇਗਾ। ਇੱਥੇ ਵੀ ਮਤਲਬ ਕਿ ਤੁਹਾਨੂੰ ਇੱਕ ਵਿਸ਼ੇਸ਼ ਪਰਮਿਸ਼ਨ ਜਿਹੜੀ ਆ ਉਹ ਲੈਣੀ ਪਊਗੀ। ਮਤਲਬ ਕਿ ਕੋਈ ਵੀ ਵਿਦੇਸ਼ੀ ਵਿਅਕਤੀ ਸਿਰਫ ਲਿਖਤੀ ਇਜਾਜ਼ਤ ਨਾਲ ਹੀ ਤੇ ਜਾਂ ਵਿਲੱਖਣ ਸ਼ਰਤਾਂ ਦੇ ਆਧਾਰ ਤੇ ਫੀਚਰ ਫਿਲਮ, ਰਿਐਲਿਟੀ ਟੀਵੀ ਸ਼ੋਅ, ਵੈਬ ਸ਼ੋਅ, ਸੀਰੀਜ਼, ਕਮਰਸ਼ੀਅਲ ਟੀਵੀ ਸੀਰੀਅਲ ਨਿਰਮਾਣ ਦੀ ਕੋਸ਼ਿਸ਼ ਜਾਂ ਨਿਰਮਾਣ ਕਰ ਸਕੇਗਾ। ਮਤਲਬ ਕਿ ਉਹਨੇ ਆ ਕੇ ਇਧਰ ਫਿਲਮ ਦੀ ਸ਼ੂਟਿੰਗ ਕਰਨੀ ਆ, ਸ਼ੋਅ ਬਣਾਉਣਾ, ਤਦ ਵੀ ਇਜਾਜ਼ਤ ਲੈਣੀ ਪਵੇਗੀ। ਤੇ ਇਸ ਤੋਂ ਇਲਾਵਾ ਜਿਵੇਂ ਦੇਸ਼ ਵਿਰੋਧੀ ਸਰਗਰਮੀਆਂ, ਕਈਆਂ ਤੇ ਉਹ ਮਾਮਲੇ ਦਰਜ ਹੋਣਗੇ, ਜਸੂਸੀ, ਜਬਰ ਜਨਾਹ, ਮਰਡਰ ਜਾਂ ਹਿਊਮਨ ਟ੍ਰੈਫਿਕਿੰਗ ਜਾਂ ਅੱਤਵਾਦੀ ਸਰਗਰਮੀਆਂ ਜਾਂ ਮਨੀ ਲਾਂਡਰਿੰਗ, ਫਿਰ ਇਸ ਤੋਂ ਇਲਾਵਾ ਨਾਰਕੋਟਿਕ ਮਾਮਲੇ ਆ ਜਿਹੜੇ, ਕ੍ਰਿਪਟੋ ਕਰੰਸੀ ਵਾਲਾ ਮਾਮਲਾ, ਸਾਈਬਰ ਬਾਲ ਸ਼ੋਸ਼ਣ, ਇਹ ਸਾਰੇ ਮਾਮਲਿਆਂ ਤੇ ਜਿਹੜੀ ਆ ਉਹ ਵੀਜ਼ਾ ਲੈਣ ਤੇ ਪਾਬੰਦੀ ਰਹੇਗੀ। ਗੁਰਪ੍ਰੀਤ ਜੀ, ਬਹੁਤ ਸਖਤ ਲਾਅ ਬਣਾ ਦਿੱਤਾ ਜੀ ਇਹਨਾਂ ਨੇ। ਜੀ, ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।